ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 2 ਜੁਲਾਈ ਦਿਨ ਹੈਗਾ ਜੀ ਸ਼ੁੱਕਰਵਾਰ। ਮਿੰਟੂ ਗੁਰਸਰੇ ਜੀ ਆਪਣੇ ਨਾਲ ਜੁੜ ਚੁੱਕੇ ਨੇ। ਮਿੰਟੂ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ। ਨਿੰਮਾ ਸੋਹਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਇਟਵਾਲ 559 374 4541। ਜੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559 905 2575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ। ਕਾਲ 4159090503 415 909 0503। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਬਿਜਲੀ ਸੰਕਟ ਪੰਜਾਬ ਦੇ ਵਿੱਚ ਗਹਿਰਾਉਂਦਾ ਜਾਂਦਾ ਆ। ਇਸ ਦੇ ਉੱਤੇ ਸਿਆਸੀ ਭੇੜ ਵੀ ਹੁਣ ਨਜ਼ਰ ਆ ਰਿਹਾ। ਅਕਾਲੀਆਂ ਨੇ ਧਰਨੇ ਵੀ ਦਿੱਤੇ ਆ। ਸੁਖਬੀਰ ਬਾਦਲ ਨੇ ਸਰਕਾਰ ਨੂੰ ਵੰਗਾਰਿਆ। ਹਾਂਜੀ, ਮੈਂ ਵੀ ਬਿਜਲੀ ਦੇ ਕੱਟ ਦੇ ਵਿੱਚ ਹੀ ਤੁਹਾਡੇ ਨਾਲ ਗੱਲ ਕਰ ਰਿਹਾ ਇਸ ਟਾਈਮ। ਤੇ ਬੜਾ ਔਖਾ ਆ ਹੁਣ ਤੇ। ਵੈਸੇ ਨਾ ਇਸ ਤਰ੍ਹਾਂ ਹੀ ਲੱਗਦਾ ਜਿਵੇਂ ਪਲੇ ਸਾਂ ਨਾ, ਜਿਵੇਂ ਛੋਟੇ ਹੁੰਦੇ ਪਲੇ ਸਾਂ ਵੀ ਵਾਪਸ ਉਸੇ ਪੰਜਾਬ 'ਚ ਆ ਗਏ ਆ। ਮਤਲਬ ਕਿ ਪੱਖੇ, ਪੱਖੀਆਂ, ਗੱਤੇ ਚੱਲਦੇ ਹੋ। ਆਪਾਂ ਆਮ ਦੇਖਦੇ ਹੁੰਦੇ ਨਾ, ਦੁਕਾਨਦਾਰ ਨਾਲੇ ਸੌਦਾ ਤੋਲੀ ਜਾਣਾ ਤੇ ਨਾਲੇ ਗੱਤਾ ਝੱਲੀ ਜਾਣਾ। ਐਸੇ ਹਾਲਾਤ ਹੋ ਗਏ ਆ। ਮਤਲਬ ਕਿ ਕਾਫੀ ਵੱਡਾ ਕ੍ਰਾਈਸਿਸ ਹੈ ਇਸ ਵੇਲੇ। ਰੌਲਾ ਇਹ ਨਹੀਂ ਹੈ ਕਿ ਆਪਾਂ ਘਰੇਲੂ ਖਪਤਕਾਰ ਦੇ ਤੌਰ 'ਤੇ ਮੁਸ਼ਕਿਲ ਹੰਢਾ ਰਹੇ ਹਾਂ। ਮੁਸ਼ਕਿਲ ਇਸ ਗੱਲ ਦੀ ਆ ਕਿ ਝੋਨਾ ਸੁੱਕ ਰਿਹਾ। ਕਿਉਂਕਿ ਔੜ ਲੱਗ ਗਈ ਆ। ਮਾਨਸੂਨ ਨੂੰ ਬ੍ਰੇਕ ਲੱਗ ਗਈ। ਮਾਨਸੂਨ ਕਿਤੇ ਪੰਜਾਬ ਦੀਆਂ ਤਹਿਸੀਲਾਂ ਤੋਂ ਪਿੱਛੇ ਹੀ ਖਲੋ ਗਿਆ। ਜਿਵੇਂ ਅੜਬ ਪ੍ਰਾਹੁਣਾ ਪਿੱਛੇ ਹੀ ਖਲੋ ਜਾਂਦਾ ਆ। ਸੋ ਹੁਣ ਅਸੀਂ ਤੇ ਤੇਲ ਤੂਲ ਚਾਹੁੰਦੇ ਹਾਂ ਕਿ ਚਲੋ ਉਹੀ ਕੁਦਰਤੀ ਆ ਜਾਵੇ, ਕੁਦਰਤੀ ਬੌੜ ਪਵੇ ਤੇ ਇੱਧਰੋਂ ਖਹਿੜਾ ਛੁੱਟੇ। ਕਿਉਂਕਿ ਦੇਖੋ ਇਹਨਾਂ ਨੇ ਪਤਾ ਨਹੀਂ ਕਿਉਂ ਚੀਜ਼ਾਂ ਨੂੰ ਮਿਸਕੈਲਕੂਲੇਟ ਕੀਤਾ ਹੈ। ਕਿਉਂਕਿ ਹਰੇਕ ਸਾਲ ਘਰੇਲੂ ਖਪਤਕਾਰ ਕਨੈਕਸ਼ਨ ਵੱਧ ਜਾਂਦੇ ਆ, ਇੰਡਸਟਰੀ ਦੀ ਖਪਤ ਵੱਧ ਜਾਂਦੀ ਆ, ਬੋਰਾਂ ਦੀ ਖਪਤ ਵੱਧ ਜਾਂਦੀ ਆ। ਕਿਉਂਕਿ ਅੱਜ ਤੁਸੀਂ ਇਹ ਦੇਖੋਗੇ ਕਿ 7 ਹਾਰਸ ਪਾਵਰ ਦੀਆਂ ਮੋਟਰਾਂ, ਜਿਹੜੀਆਂ ਕਿ ਆਪਾਂ ਦੇਖਦੇ ਹੁੰਦੇ ਸੀ 2-4 ਹਾਰਸ ਪਾਵਰ ਦੀਆਂ ਮੋਟਰਾਂ ਚੱਲਦੀਆਂ ਸੀ। ਸੋ ਇਸ ਤਰ੍ਹਾਂ ਲੋਡ ਜਿਹੜਾ ਵਧੀ ਜਾਂਦਾ ਹਰੇਕ ਸਾਲ, ਉਹ ਤੁਹਾਨੂੰ ਡਿਮਾਂਡ ਜਿਹੜੀ ਹੈ ਉਹ ਪੂਰੀ ਕਰਨੀ ਪਏਗੀ ਸਪਲਾਈ ਵਧਾ ਕੇ। ਤਾਂ ਮਿਸਕੈਲਕੂਲੇਸ਼ਨ ਹੋਈ ਹੈ ਇਹਦੇ ਵਿੱਚ। ਇਹ ਤਾਂ ਮੰਨਣ ਵਾਲੀ ਗੱਲ ਹੈ। ਚਾਹੇ ਅਕਾਲੀ ਅੱਜ ਧਰਨਾ ਲਾ ਰਹੇ ਨੇ, ਬਹੁਤ ਰੌਲਾ ਪਾ ਰਹੇ ਨੇ, ਪਰੰਤੂ ਇਹ ਸੱਚ ਹੈ, ਹਕੀਕਤ ਹੈ ਕਿ ਕਿਤੇ ਨਾ ਕਿਤੇ ਸਰਕਾਰ ਅਗਾਊ ਅੰਦਾਜ਼ਾ ਲਾਉਣ ਦੇ ਵਿੱਚ ਨਾਕਾਬਲ ਸਾਬਤ ਹੋਈ ਆ। ਉਹ ਇਸ ਚੀਜ਼ ਨੂੰ ਸਮਝ ਹੀ ਨਹੀਂ ਸਕੀ ਕਿ ਜੇ ਹੁਣ ਆਪਾਂ ਇੱਕ ਚੀਜ਼ ਨੋਟ ਕਰਦੇ ਹਾਂ ਕਿ ਪ੍ਰੀ ਮਾਨਸੂਨ ਜਿਹੜਾ ਉਹ ਆ ਗਿਆ ਸੀ। ਅੱਜ ਤੋਂ ਤੁਹਾਨੂੰ ਯਾਦ ਹੋਣਾ ਕਿ ਜੂਨ ਚੜ੍ਹਦੇ ਇਉਂ ਲੱਗਦਾ ਸੀਗਾ ਕਿ ਐਤਕੀ ਸ਼ੈਬਰਾਂ ਲੱਗ ਜਾਣਗੀਆਂ, ਐਤਕੀ ਝੜੀਆਂ ਲੱਗਣਗੀਆਂ ਅੱਗੇ, ਜਿਵੇਂ ਬੜੀਆਂ ਲੰਮੀਆਂ ਝੜੀਆਂ ਲੱਗਦੀਆਂ ਸੀਗੀਆਂ। ਤਾਂ ਉਹ ਸ਼ਾਇਦ ਸਰਕਾਰ ਨੂੰ ਵੀ ਜਾਪਿਆ ਕਿ ਲਓ ਐਤਕੀ ਜਾਨ ਸੌਖੀ ਰਹੂਗੀ। ਤਾਂ ਉਹ ਚੀਜ਼ ਜਿਹੜੀ ਆ ਉਹ ਫਿਰ ਐਤਕੀ ਉੱਠੀ ਪਈ, ਕਿਉਂਕਿ ਅਚਾਨਕ ਔਰ ਲੱਗ ਗਈ। ਹੁਣ ਰੌਲਾ ਇਹ ਆ ਕਿ ਘਰਾਂ ਦੀ ਵੀ ਖਪਤ ਵੱਧ ਜਾਂਦੀ ਇਹਨਾਂ ਦਿਨਾਂ ਦੇ ਵਿੱਚ। ਗਰਮੀ ਜਿਹੜੀ ਆ ਉਹ, ਅੱਜ ਮੈਂ ਇੱਕ ਮੌਸਮ ਵਿਗਿਆਨੀ ਦਾ ਦੇਖ ਰਿਹਾ ਸੀਗਾ, ਉਹ ਕਹਿੰਦਾ ਕਿ ਆਮ ਨਾਲੋਂ 5 ਤੋਂ 7 ਡਿਗਰੀ ਸੈਲਸੀਅਸ ਐਤਕੀ ਜ਼ਿਆਦਾ ਹੈ ਇਸ ਟਾਈਮ। ਇਹਨਾਂ ਦਿਨਾਂ 'ਚ ਨਹੀਂ ਤਾਂ ਘੱਟ ਜਾਂਦਾ, ਕਿਉਂਕਿ ਹਵਾ 'ਚ ਨਮੀ ਆ ਜਾਂਦੀ ਹੈ। ਸੋ ਐਤਕੀ ਹਵਾ ਜਿਹੜੀ ਆ ਜ਼ਿਆਦਾਤਰ ਪੱਛੋਂ ਚੱਲ ਰਹੀ ਆ। ਪੱਛੋਂ ਤੁਹਾਨੂੰ ਪਤਾ ਖੁਸ਼ਕ ਹੁੰਦੀ ਆ, ਤੇ ਹਵਾ 'ਚ ਨਮੀ ਨਾ ਹੋਣ ਕਰਕੇ ਟੈਂਪਰੇਚਰ ਜ਼ਿਆਦਾ ਆ, ਤਪਸ਼ ਜ਼ਿਆਦਾ ਆ, ਘਰ ਦੀ ਵੀ ਖਪਤ ਜ਼ਿਆਦਾ। ਸੋ ਕੁੱਲ ਮਿਲਾ ਕੇ ਓਵਰਆਲ ਜੇ ਆਪਾਂ ਕਹੀਏ ਤਾਂ ਇੱਕ ਕਾਰਨ ਇਹ ਆ। ਦੂਜਾ ਕ੍ਰਾਈਸਿਸ ਦਾ ਵੱਡਾ ਕਾਰਨ ਜਿਹੜਾ ਆਪਾਂ ਦੇਖੀਏ ਉਹ ਹੈ ਜਿਹੜੇ ਲੋਕ ਧਰਨਾ ਲਾ ਰਹੇ ਆ, ਜੋ ਉਹਨਾਂ ਦੇ ਰਾਜ ਦੇ ਵਿੱਚ ਹੀ ਐਗਰੀਮੈਂਟ ਹੋਏ ਨੇ। ਉਹਨਾਂ ਐਗਰੀਮੈਂਟਾਂ ਨੇ, ਦੇਖੋ ਮੈਂ ਨਹੀਂ ਕਹਿ ਰਿਹਾ, ਜੇ ਅੱਜ ਤੁਸੀਂ ਦੇਖੋਗੇ, ਮੈਂ ਇੱਕ ਛੋਟਾ ਜਿਹਾ ਡਿਬੇਟ ਦੇਖ ਰਿਹਾ ਸੀ, ਉਹਦੇ 'ਚ ਜਿਹੜੇ ਸਾਬਕਾ MD ਹੈ ਬਲਦੇਵ ਸਿੰਘ ਸਰਾਂ,
ਜਿਨ੍ਹਾਂ ਨੂੰ ਬਹੁਤ ਕਾਬਲ ਅਫਸਰ ਗਿਣਿਆ ਜਾਂਦਾ, ਸਾਬਕਾ MD ਨੇ ਉਹ ਪਾਵਰਕਾਮ ਦੇ, ਉਹਨਾਂ ਨੇ ਇਹ ਗੱਲ ਕਹੀ ਆ ਕਿ ਦੇਖੋ ਗੱਲ ਇਹ ਆ ਕਿ ਜੇ ਆਪਾਂ ਬਾਹਰੋਂ ਲੈਂਦੇ ਆ ਬਿਜਲੀ, ਜਿਹੜੀ ਨਾ ਸਿਰਫ ਸਸਤੀ ਪੈਂਦੀ ਆ ਬਲਕਿ ਲੋੜ ਵੀ ਪੂਰੀ ਕਰ ਦਿੰਦੀ ਆ, ਪਰ ਉਹ ਤਦ ਹੀ ਸੰਭਵ ਹੈ। ਅਸੀਂ ਵਧਾ ਕੇ ਲਾਈਟ ਤਾਂ ਹੀ ਲੈ ਸਕਦੇ ਹਾਂ ਜੇ ਇੱਥੋਂ ਦੇ ਨਿੱਜੀ ਥਰਮਲ ਘੱਟ ਕਰਨਗੇ ਸਪਲਾਈ। ਜਦੋਂ ਘੱਟ ਕਰਨਗੇ ਫਿਰ ਹੀ ਆਪਾਂ ਬਾਹਰੋਂ ਲੈ ਸਕਦੇ ਹਾਂ। ਤਾਂ ਹਾਲਾਂਕਿ ਉਹਨਾਂ ਨੇ ਇਹ ਵੀ ਨਾਲ ਖੁਲਾਸਾ ਕੀਤਾ ਹੈ ਕਿ ਮੈਂ ਸਾਰੇ ਐਗਰੀਮੈਂਟ ਪੜ੍ਹੇ ਆ, ਪਰ ਮੈਂ ਇਹ ਗੱਲ ਤੁਹਾਨੂੰ ਬਹੁਤ ਵਿਸ਼ਵਾਸ ਨਾਲ ਕਹਿਣਾ ਕਿ ਜੇ ਸਰਕਾਰ ਨੇ ਰਿਵਿਊ ਕਰਨਾ ਹੋਵੇ, ਸਮਝੌਤੇ ਤੋੜਨ ਦੀ ਲੋੜ ਹੀ ਨਹੀਂ ਹੈ, ਮੇਜ਼ ਤੇ ਗੱਲ ਨਿਬੜ ਜਾਣੀ ਆ। ਕਿਉਂਕਿ ਇਹਦੇ ਵਿੱਚ ਸਾਫ਼ ਤੌਰ ਤੇ ਲਿਖਿਆ ਵਾ ਕਿ ਸਰਕਾਰ ਚਾਹੇ ਤਾਂ ਸਮਝੌਤਿਆਂ ਤੋਂ ਬਾਹਰ ਨਿਕਲ ਸਕਦੀ ਹੈ ਕੁਝ ਖਾਸ ਪੈਕੇਜ ਦੇ। ਸੋ ਉਹਨਾਂ ਨੇ ਸਾਫ਼ ਕਰ ਦਿੱਤੀਆਂ ਇੱਕ ਦੋ ਚੀਜ਼ਾਂ ਕਿ ਇੱਥੋਂ ਦੀ ਜਿਹੜੀ ਲਾਈਟ ਆ ਉਹ ਤੁਸੀਂ ਲਓ ਜਾਂ ਨਾ ਨਿੱਜੀ ਥਰਮਲਾਂ ਤੋਂ, ਤੁਹਾਨੂੰ ਪੈਸੇ ਤਾਂ ਦੇਣੇ ਪੈਣਗੇ, ਪਰ ਉਹਦੇ ਨਾਲ ਕੀ ਹੈ ਕਿ ਤੁਹਾਨੂੰ ਬਾਹਰੋਂ ਇੱਕ ਜਿਹੜੀ ਵਧਾ ਕੇ ਬਿਜਲੀ ਜਿਹੜੀ ਆ ਉਹ ਮਿਲ ਜਾਂਦੀ ਹੈ ਸਸਤੇ ਦੀ। ਸੋ ਉਹ ਉਹਨਾਂ ਨੇ ਦੂਸਰਾ ਪੱਖ ਦੱਸਿਆ। ਤਾਂ ਹੁਣ ਜੇ ਇੱਥੋਂ ਦੇ ਥਰਮਲ ਪਲਾਂਟਾਂ ਦਾ ਦੇਖੋਗੇ ਰੌਲਾ ਕੀ ਪਿਆ ਕਿ ਸਰਕਾਰੀ ਜਿਹੜੇ ਥਰਮਲ ਪਲਾਂਟ ਨੂੰ ਆਪਾਂ ਦੇਖਿਆ ਕਿ ਕਿਵੇਂ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ, ਉਹਨਾਂ ਨੂੰ ਬਿਲਕੁਲ ਬਕਾਊ ਕਰ ਦਿੱਤਾ ਗਿਆ। ਅੱਜ ਸੂਰਤ ਹਾਲ ਇਹ ਹੈ ਕਿ ਜਿੰਨੇ ਵੀ ਥਰਮਲ ਪਲਾਂਟ ਆ ਸਾਰੇ ਹੀ ਕਪੈਸਿਟੀ ਤੋਂ ਥੱਲੇ ਬਿਜਲੀ ਦੇ ਰਹੇ ਆ। ਤਾਂ ਜਿਹੜਾ ਨੈਸ਼ਨਲ ਗ੍ਰਿਡ ਆ ਜਾਂ ਜਿੱਥੋਂ ਹੋਰ ਵੱਖ-ਵੱਖ ਵਸੀਲਿਆਂ ਤੋਂ ਬਿਜਲੀ ਪ੍ਰਾਪਤ ਕਰਦੇ ਉੱਥੋਂ ਜ਼ਿਆਦਾ ਲੈ ਰਹੇ ਆ। ਪਰ ਕੁੱਲ ਮਿਲਾ ਕੇ ਜੋ ਇਹਨਾਂ ਦੇ ਤਮਾਮ ਵਸੀਲੇ ਆ ਉਹ ਤਕਰੀਬਨ ਕਹਿ ਲਓ ਕਿ 2 ਤੋਂ 2,500 ਮੈਗਾਵਾਟ ਸ਼ਾਰਟ ਸਾਬਤ ਹੋ ਰਹੇ ਆ। ਜੇ ਆਪਾਂ ਗੱਲ ਕਰੀਏ ਉਦਾਹਰਨ ਦੇ ਤੌਰ ਤੇ ਕਿ ਤਕਰੀਬਨ 15,000 ਮੈਗਾਵਾਟ ਦੀ ਇਸ ਟਾਈਮ ਡਿਮਾਂਡ ਆ, ਪਰ ਜੋ ਕੁੱਲ ਮਿਲਾ ਕੇ ਆ ਉਹ ਹੈਗੀ ਆ ਤਕਰੀਬਨ 12,500 ਮੈਗਾਵਾਟ। ਤਾਂ ਇਹ ਜਿਹੜਾ 2,500 ਮੈਗਾਵਾਟ ਦਾ ਖੱਪਾ ਵਾ ਇਹ ਸਿਰਫ ਇਸੇ ਕਰਕੇ ਹੀ ਕੱਟ ਲਾਏ ਜਾ ਰਹੇ ਆ ਕਿ ਉਹਨੂੰ ਪੂਰਿਆਂ ਕੀਤਾ ਜਾਵੇ। ਇਹ ਸਾਰੇ ਹਾਲਾਤ ਆ। ਸੋ ਅਕਾਲੀ ਜਿਹੜੇ ਆ ਉਹ ਬੈਠੇ ਆ ਅੱਜ ਵੱਖ-ਵੱਖ ਧਰਨਿਆਂ ਤੇ, ਪਰ ਜਦੋਂ ਉਹਨਾਂ ਦੇ ਕਿਸੇ ਵੀ ਤਰਜਮਾਨ ਨੂੰ ਤੁਸੀਂ ਪੁੱਛੋ ਕਿ ਭਾਈ ਤੁਸੀਂ ਸਮਝੌਤੇ ਗਲਤ ਕੀਤੇ ਆ, ਬਿਲਕੁਲ ਵੀ ਠੀਕ ਹੈ ਕਿ ਸਰਪਲਸ ਤਾਂ ਹੋ ਗਿਆ ਇੱਕ ਵਾਰੀ, ਵੈਸੇ ਵੀ ਪੰਜਾਬ 'ਚ ਸਰਪਲਸ ਹੀ ਸੀਗਾ। ਰੌਲਾ ਤਾਂ ਇਹਨਾਂ ਦਿਨਾਂ 'ਚ ਪੈਂਦਾ ਨਾ ਜਿਹੜੇ 2-3 ਮਹੀਨੇ ਹੁੰਦੇ ਆ, ਤਾਂ ਇਹਨਾਂ 'ਚ ਆ ਕੇ ਆਪਾਂ ਕਦੇ ਵੀ ਸਰਪਲਸ ਨਹੀਂ ਹੁੰਦੇ, ਆਪਾਂ ਨੂੰ ਬਿਜਲੀ ਜਿਹੜੀ ਆ ਪਰਚੇਸ ਕਰਨੀ ਪੈਂਦੀ ਆ। ਪਰ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਵਾ, ਜਿਵੇਂ ਅੱਜ ਮਿਸਾਲ ਦੇ ਤੌਰ ਤੇ ਵਿਰਸਾ ਸਿੰਘ ਬਲਟੂਆ ਆਏ ਹੋਏ ਸਨ, ਉਹ ਕਹਿੰਦੇ ਕਿ ਨਹੀਂ ਜੋ ਉਸ ਸਮੇਂ ਦੇ ਕਾਇਦੇ ਕਾਨੂੰਨ ਸਨ ਉਹਨਾਂ ਦੇ ਮੁਤਾਬਕ ਹੀ ਐਗਰੀਮੈਂਟ ਕੀਤੇ ਗਏ। ਪਰ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਇੰਡੀਆ ਦੇ ਕਿਸੇ ਹੋਰ ਸਟੇਟ ਦੇ ਵਿੱਚ ਇਸ ਤਰ੍ਹਾਂ ਦਾ ਸਮਝੌਤਾ ਹੈ ਕਿ ਨਿੱਜੀ ਥਰਮਲ ਚਾਹੁਣ ਤਾਂ 3 ਮਹੀਨੇ ਤੱਕ ਥਰਮਲ ਪਲਾਂਟ ਬੰਦ ਕਰਕੇ ਰੱਖ ਸਕਦੇ, ਤੁਸੀਂ ਉਹਨਾਂ ਦਾ ਕੱਖ ਨਹੀਂ ਕਰ ਸਕਦੇ। ਜੇ ਉਹ ਚਾਹੁਣ ਤਾਂ ਇੱਕ ਯੂਨਿਟ ਨੂੰ 182-83 ਦਿਨ ਤੋਂ ਲੈ ਕੇ ਇਹ 200 ਤਕਰੀਬਨ 73 ਦਿਨ ਤੱਕ, ਪੌਣੇ 300 ਦਿਨ ਤੱਕ ਉਹ ਬੰਦ ਰੱਖ ਸਕਦੇ ਆ। ਤੁਸੀਂ ਕੁਝ ਨਹੀਂ ਜੇ ਕਰ ਸਕਦੇ, ਫਿਰ ਕੋਈ ਜਵਾਬ ਨਹੀਂ ਹੈ। ਪਰ ਰਾਜਨੀਤੀ ਆਪਣੀ ਥਾਂ ਤੇ ਉਹ ਕਹਿੰਦੇ ਆ ਕਿ ਮਿਸਮੈਨੇਜਮੈਂਟ ਹੈ ਜੀ, ਅਸੀਂ ਕਦੇ ਸ਼ਾਰਟੇਜ ਨਹੀਂ ਆਉਣ ਦਿੱਤੀ। ਇਹ ਤੇ ਚਲੋ ਤੁਲਨਾਤਮਕ ਦ੍ਰਿਸ਼ਟਾਂਤ ਹੈ, ਉਹ ਤਾਂ ਲੋਕਾਂ ਨੂੰ ਪਤਾ ਹੈ ਕਿ ਅਕਾਲੀਆਂ ਦੇ ਰਾਜ ਦੇ ਵਿੱਚ ਇਸ ਤਰ੍ਹਾਂ ਦੀ ਸਮੱਸਿਆ ਬਹੁਤ ਘੱਟ ਆਈ ਸੀ। ਹਾਲਾਂਕਿ ਔਰ ਦੇ ਦਿਨਾਂ ਦੇ ਵਿੱਚ ਖੇਤੀ ਸੈਕਟਰ ਦੀ ਬਿਜਲੀ ਜਿਹੜੀ ਸੀ ਉਹ ਇਹਨਾਂ ਦੀ ਵੀ ਚੀਖ ਕਢਾਉਂਦੀ ਰਹੀ ਆ। ਮਸਲਨ ਇੱਕ ਵਾਰੀ ਨਾਰਥਨ ਗ੍ਰਿਡ ਜਦੋਂ ਫੇਲ ਹੋਇਆ ਉਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਔਰ ਲੱਗੀ ਸੀਗੀ। ਤਾਂ ਇਹ ਹੈ ਕਿ ਜਦੋਂ ਔਰ ਲੱਗਦੀ ਆ ਉਦੋਂ ਸਰਕਾਰ ਚਾਹੇ ਜਿਹੜੀ ਮਰਜ਼ੀ ਹੋਵੇ ਖੇਤੀ ਸੈਕਟਰ 'ਚ ਤਾਂ ਫੇਲ ਹੁੰਦੀ ਹੈ, ਪਰ ਐਤਕੀ ਘਰੇਲੂ ਸੈਕਟਰ 'ਚ ਵੀ ਇਹ ਫੇਲ ਸਾਬਤ ਹੋਇਆ। ਖੈਰ ਕਾਫੀ ਧਰਨਾ ਮੁਜ਼ਾਹਰਾ ਹੋਇਆ, ਟਾਵਾਂ ਧਰਨਾ ਜਿਹੜਾ ਭਾਜਪਾ ਵਾਲੇ ਵੀ ਲਾ ਗਏ ਬਿਜਲੀ ਦੀ ਡਿਮਾਂਡ ਕਰਦੇ ਆ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਵਾਲੇ ਜਾਣਗੇ ਕੱਲ੍ਹ ਨੂੰ ਸਿਸਵਾ ਘੇਰਨ ਕਿ ਤੁਸੀਂ ਆਪ ਤਾਂ ਬਾਈ ਛੱਡ ਕੇ 16 ਤੇ ਏਸੀ ਤੇ ਬੈਠੇ ਹੋ ਇੱਥੇ, ਤੇ ਜਦੋਂ ਤੁਸੀਂ ਮੀਟਿੰਗ ਕਰਦੇ ਹੋ ਏਸੀ ਛੱਡ ਕੇ ਤੇ ਲੋਕਾਂ ਨੂੰ ਕਹਿ ਦਿੰਦੇ ਹੋ ਕਿ ਦਫ਼ਤਰਾਂ 'ਚ ਏਸੀ ਨਾ ਚਲਾਓ, ਕਾਰਖਾਨੇ ਬੰਦ ਕਰ ਦਿਓ। ਬਾਕੀ ਜਦੋਂ ਅੱਜ ਲੰਬੀ ਦੇ ਵਿੱਚ ਧਰਨਾ ਲਾ ਰਹੇ ਸੀਗੇ ਤਾਂ ਸੁਖਬੀਰ ਸਿੰਘ ਬਾਦਲ ਨੂੰ ਕਿਸੇ ਨੇ ਦੱਸਿਆ ਕਿ ਤੁਹਾਡੇ ਤੇ ਤਾਂ ਪਰਚਾ ਪਾ ਦਿੱਤਾ ਇਹਨਾਂ ਨੇ, ਜਿਹੜੀ ਤੁਸੀਂ ਖੱਡ ਵੇਖਣ ਗਏ ਸੋ। ਉਹ ਕਹਿੰਦੇ ਆ ਕਿ ਖੱਡ ਕਾਨੂੰਨੀ ਆ, ਤੁਸੀਂ ਆਂਦੇ ਜੇ ਖੱਡ ਗੈਰ ਕਾਨੂੰਨੀ ਆ। ਉਹ ਕਹਿੰਦੇ ਪੱਟ ਤੇ ਥਾਪੀ ਮਾਰ ਕੇ ਕਹਿੰਦਾ ਕਿ ਪਰਚੇ ਦਰਜ ਕੀਤਾ, ਫੜ ਕੇ ਦਿਖਾਉਣ ਮੈਨੂੰ, ਫੜ ਕੇ ਦਿਖਾਉਣ, ਮੈਂ ਤਾਂ ਐਂ ਹੀ ਕਰੂੰਗਾ। ਤੇ ਸੋ ਕਾਫੀ ਜ਼ਿਆਦਾ ਰਾਜਨੀਤੀ ਜਿਹੜੀ ਆ ਉਹ ਗਰਮਾਈ ਹੋਈ ਆ ਬਿਜਲੀ ਦੇ ਮੁੱਦੇ ਤੇ ਵੀ। ਹੋਰ ਵੀ ਮੁੱਦੇ ਹੈਗੇ ਜਿਵੇਂ ਅੱਜ ਕਾਂਗਰਸ ਦੇਖ ਲਓ ਵਗਦੀਆਂ ਬਹਿੰਦੀਆਂ ਕਿ ਉਹਨਾਂ ਦੇ ਕੁਝ ਨੌਜਵਾਨ ਸੀ ਉਹ ਸਕੂਟੀ ਵੀ ਇੱਕ ਲੈ ਕੇ ਆਏ, ਪਤਾ ਨਹੀਂ ਕਿੱਥੋਂ ਡਿਬਰੀ ਦੀ ਸਕੂਟਰੀ ਲੈ ਆਏ, ਉਹਨੂੰ ਪੀਲੀ ਲਾ ਕੇ ਫੂਕਤਾ ਕਿ ਤੇਲ ਬੜਾ ਮਹਿੰਗਾ ਹੋ ਗਿਆ। ਮਤਲਬ ਕਿ ਜਿਹੜੀਆਂ ਸਮੱਸਿਆਵਾਂ ਤੁਹਾਡੇ ਇੱਥੇ ਰਾਜ ਦੇ ਵਿੱਚ
ਆ ਰਹੀਆਂ ਨੇ ਦਰਪੇਸ਼, ਘੱਟੋ ਘੱਟ ਇਹਨਾਂ ਦਾ ਤੇ ਹੱਲ ਕਰੋ ਨਾ, ਰਲ ਮਿਲ ਕੇ। ਠੀਕ ਹੈ, ਰਾਜਨੀਤੀ ਕਰਨੀ ਤੁਹਾਡਾ ਬਈ ਸ਼ੌਂਕ ਵੀ ਹੈ, ਤੁਹਾਡਾ ਪੇਸ਼ਾ ਵੀ ਹੈ, ਪਰੰਤੂ ਇਸ ਵੇਲੇ ਜੇ ਆਪਾਂ ਦੇਖੀਏ ਤਾਂ ਲੈ ਦੇ ਕੇ 3-4 ਹਫ਼ਤੇ ਸੀਗੇ, 5 ਹਫ਼ਤੇ ਹਾਰਡਲੀ ਕਹਿ ਲਓ, 6 ਹਫ਼ਤੇ, ਕਿ ਇਹ ਸਮਾਂ ਜਿਹੜਾ ਸੀਗਾ ਜੇ ਪੰਜਾਬ ਸਰਕਾਰ ਸੰਭਾਲ ਲੈਂਦੀ, ਲਾਈਟ ਸਪਲਾਈ ਦੇ ਦਿੰਦੀ ਭਰਵੀਂ, ਇਹ ਸਾਰੀਆਂ ਨੌਬਤਾਂ ਆਉਂਦੀਆਂ ਹੀ ਨਾ ਜੀ। ਜੀ ਜੀ, ਅਸੀਂ ਆਉਣ ਵਾਲੇ ਸਮੇਂ 'ਚ ਕੀ ਬਣਦਾ, ਪਰ ਲੋਕ ਕਾਫੀ ਜਿਹੜੇ ਤੰਗ ਪਰੇਸ਼ਾਨ ਨੇ। ਕੇਸ ਦਰਜ ਕਰਨ ਦੇ ਉੱਤੇ ਭੜਕੇ ਨੇ ਸੁਖਬੀਰ ਬਾਦਲ, ਕੈਪਟਨ ਨੂੰ ਸ਼ਰੇਆਮ ਦਿੱਤੀ ਚੁਣੌਤੀ। ਹਾਂਜੀ, ਮੈਂ ਤੁਹਾਨੂੰ ਦੱਸ ਹੀ ਰਿਹਾ ਸੀਗਾ, ਸੁਖਬੀਰ ਸਿੰਘ ਬਾਦਲ ਇੱਥੇ ਆਏ ਸੀ ਦਿੱਲੀ, ਤੇ ਉਹਨਾਂ ਤੇ ਹੁਣ ਮਾਮਲਾ ਦਰਜ ਕੀਤਾ, ਜਿਵੇਂ ਆਪਾਂ ਗੱਲ ਕੀਤੀ ਆ, ਤੇ ਉਹ ਕਹਿੰਦੇ ਆ ਕਿ ਭਾਈ ਫੜ ਲਓ ਜੇ ਫੜਨਾ ਤਾਂ। ਵੈਸੇ ਇੱਕ ਗੱਲ ਆ, ਜੇ ਆਪਾਂ ਇਹਨਾਂ ਦਾ ਟਰੈਕ ਰਿਕਾਰਡ ਵੇਖੀਏ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਦਰਜ ਕੀਤੇ ਮੁਕੱਦਮਿਆਂ ਦਾ, ਕਿ ਸਭ ਤੋਂ ਪਹਿਲਾਂ ਜਦੋਂ ਇਹਨਾਂ ਨੇ ਜਾ ਕੇ ਪੁਲ ਮੱਲਿਆ ਸੀ ਹਰੀਕੇ ਵਾਲਾ, ਤੁਹਾਨੂੰ ਯਾਦ ਹੋਣਾ, ਮਖਮਲੀ ਦੇ ਕੰਬਲ 'ਚ ਬ੍ਰਹਮਪੁਰਾ ਵੀ ਪਿਆ ਸੀ ਨਾਲ ਲੱਗੇ, ਤੇ ਉਦੋਂ ਵੀ ਮੁਕੱਦਮੇ ਦਰਜ ਹੋਏ, ਫਿਰ ਮੁਕੱਦਮੇ ਦਰਜ ਹੋਏ। ਆ ਥੋੜਾ ਸਮਾਂ ਪਹਿਲਾਂ ਫਿਰ ਇੱਕ ਕਹਿੰਦੇ ਸੀ ਮੁਕੱਦਮਾ ਦਰਜ ਕੀਤਾ ਵਾ ਸੁਖਬੀਰ ਸਿੰਘ ਬਾਦਲ ਤੇ, ਜਦੋਂ ਜਲਾਲਾਬਾਦ ਦੇ ਵਿੱਚ ਤੁਹਾਨੂੰ ਯਾਦ ਹੋਣਾ ਕਾਫੀ ਉੱਥੇ ਇੱਕ ਦੂਜੇ ਤੇ ਹਮਲਾ ਕੀਤਾ ਗਿਆ ਸੀ, ਦੋਨਾਂ ਪਾਰਟੀਆਂ ਦੇ ਵਰਕਰ ਆਪਸ ਵਿੱਚ ਝਗੜੇ ਸਨ, ਇੱਕ MLA ਦੇ ਮੁੰਡੇ ਦਾ ਵੀ ਨਾਂ ਲੱਗਾ ਸੀਗਾ। ਯਾਨੀ ਸੁਖਬੀਰ ਸਿੰਘ ਬਾਦਲ ਹਮੇਸ਼ਾ ਤੁਰੇ ਫਿਰਦੇ ਆ, ਕੋਵਿਡ ਦੇ ਦਿਨਾਂ ਦੇ ਵਿੱਚ ਵੀ ਰੈਲੀਆਂ ਕਰ ਗਏ, ਉਦੋਂ ਵੀ ਕਹਿੰਦੇ ਸੀ ਇਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ। ਅੱਜ ਤਾਂ ਖੁੱਲ੍ਹਾ ਚੈਲੰਜ ਆ, ਉਹ ਕਹਿੰਦਾ ਕਿ ਆ ਕੇ ਗ੍ਰਿਫਤਾਰ ਕਰਕੇ ਦਿਖਾਓ, ਪਰਚਾ ਦਰਜ ਕਰੀ ਚਲੋ, ਜਿੰਨੇ ਮਰਜ਼ੀ ਕਰੀ ਚਲੋ। ਗੱਲ ਵੈਸੇ ਸਹੀ ਆ, ਪਰਚਿਆਂ ਨੇ ਕਿਹੜਾ ਉੱਤੇ ਡਿੱਗਣਾ ਹੈ, ਜਾਂ ਤਾਂ ਫੜ ਕੇ ਦਿਖਾਓ, ਉਹਨੂੰ ਕਿਹੜਾ ਜ਼ਮਾਨਤਾਂ ਕਰਵਾਉਂਦਾ। ਦੂਜੀ ਚੀਜ਼ ਜਿਹੜੀ ਹੈ, ਦੇਖੋ ਲੰਬੀ ਦੇ ਵਿੱਚ ਜਦੋਂ ਇਹ ਆਪਣੇ ਜਿਹੜੇ ਵਰਕਰ ਆ ਇਹਨਾਂ ਦੇ, ਉਹਨਾਂ ਦੇ ਮੁਖਾਤਬ ਹੋ ਰਹੇ ਸੀਗੇ, ਤਾਂ ਇਹਨਾਂ ਨੇ ਇੱਕ ਚੀਜ਼ ਬੜੀ ਸਾਫ਼ ਕਹੀ ਆ ਕਿ ਲੰਬੀ ਤੁਸੀਂ ਸੰਭਾਲਣਾ ਹੈ। ਇਹਦਾ ਮਤਲਬ ਇਹ ਹੈ ਕਿ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਇਲੈਕਸ਼ਨ ਲੜਨਗੇ, ਪਰੰਤੂ ਇਹ ਸੋਚ ਸੁਖਬੀਰ ਸਿੰਘ ਬਾਦਲ ਰੱਖ ਕੇ ਚੱਲ ਰਹੇ ਆ ਕਿ ਮੈਂ ਹੁਣ ਬਾਦਲ ਪਿੰਡ ਅਗਲੇ ਇਲੈਕਸ਼ਨ ਤੋਂ ਬਾਅਦ ਹੀ ਚੰਗੀ ਤਰ੍ਹਾਂ ਟਿਕੂੰਗਾ। ਮਤਲਬ ਕਿ ਕੰਪੇਨ ਦੀ ਜਿਹੜੀ ਵਾਗਡੋਰ ਹੋਏਗੀ ਉਹ ਸੁਖਬੀਰ ਸਿੰਘ ਬਾਦਲ ਦੇ ਹੱਥ 'ਚ ਹੋਏਗੀ, ਐਸਾ ਸੰਕੇਤ ਉਹਨਾਂ ਨੇ ਦੇ ਦਿੱਤਾ। ਕਾਂਗਰਸ ਬਾਰੇ ਉਹ ਕਹਿੰਦੇ ਆ ਕਿ ਆ ਜਿਵੇਂ ਨਦੀਨ ਖਤਮ ਕਰੀਦੇ ਆ ਨਾ ਫਸਲ 'ਚੋਂ ਕਰਕੇ, ਮਤਲਬ ਕਿ ਇਸ ਤਰ੍ਹਾਂ ਸਪਰੇ ਏਦਾਂ ਕਰ ਦਿਓ ਖਤਮ, ਤੇ ਟੋਪੀ ਵਾਲੇ ਕਹਿੰਦਾ ਉਹ ਤਾਂ ਲੱਭਦੇ ਹੀ ਹੈ ਨਹੀਂ। ਵੈਸੇ ਟੋਪੀ ਵਾਲਾ ਸ਼ਬਦ ਜਿਹੜਾ ਨਾ ਜਾਣ ਕੇ ਇਸਤੇਮਾਲ ਕਰਦੇ ਆ, ਮਤਲਬ ਕਿ ਦਸਤਾਰ ਵਰਤ ਟੋਪੀ, ਉਹ ਸਭ ਨੂੰ ਪਤਾ ਹੀ ਹੈ। ਉਹ ਬੜੀ ਘੁੰਡੀ ਜਿਹੜੀ ਹੈ ਨਾ, ਉਹ ਬਾਦਲ ਪਰਿਵਾਰ ਦੀ ਜਿਹੜੀ ਰਵਾਇਤੀ ਰਾਜਨੀਤੀ ਹੈ, ਜੋ ਲੋਕ ਉਹਨੂੰ ਸਮਝਦੇ ਆ, ਤਾਂ ਉਹ ਵਾਰ-ਵਾਰ ਕਹਿੰਦੇ ਆ ਕਿ ਟੋਪੀ ਵਾਲੇ ਤਾਂ ਐਸੀ ਲੰਬੀ 'ਚ ਲੱਭਦੇ ਸੀ। ਤੋ ਸਾਰੇ ਕਹਿ ਲਓ ਕਿ ਸ਼ਬਦਵਾਨ ਜਿਹੜੇ ਸੀਗੇ ਉਹ ਚੱਲੇ ਆ, ਪਰ ਇਹ ਵਾਕਿਆ ਇੱਕ ਕਹਿ ਲਓ ਕਿ ਖੁੱਲ੍ਹੇ ਰੂਪ ਦੇ ਵਿੱਚ ਚੈਲੰਜ ਆ। ਇੱਕ ਸ਼ੱਕ ਸੀਗਾ ਅਕਾਲੀ ਦਲ ਬਾਦਲ ਨੂੰ ਕਿ ਅਰੈਸਟ ਕੀਤਾ ਜਾ ਸਕਦਾ ਹੈ ਬਾਦਲ ਪਿਓ ਪੁੱਤ ਨੂੰ, ਪਰੰਤੂ ਮੈਨੂੰ ਲੱਗਦਾ ਕਿ ਉਹ ਜਦੋਂ ਗੱਲ ਕਹਿ ਰਹੇ ਸੀ, ਉਹ ਇਸ ਕੇਸ ਦੇ ਮੁਤਲਕ ਜ਼ਰੂਰ ਕਹਿ ਰਹੇ ਸੀ, ਪਰ ਉਹ ਸਾਰੇ ਕੇਸਾਂ ਨੂੰ ਓਵਰਆਲ ਸਮੁੱਚਤਾ ਨੂੰ ਮੱਦੇ ਨਜ਼ਰ ਰੱਖ ਕੇ ਕਹਿ ਰਹੇ ਸੀ, ਜੇ ਹਿੰਮਤ ਹੈ ਤਾਂ ਫੜ ਕੇ ਦਿਖਾਓ ਮੈਨੂੰ। ਜੀ ਦੇਖੋ ਕੀ ਬਣਦਾ ਆ। ਕੈਪਟਨ ਦਾ ਕਹਿੰਦੇ ਫਿਲਹਾਲ ਦਿੱਲੀ ਜਾਣ ਦਾ ਕੋਈ ਪ੍ਰੋਗਰਾਮ ਤੈਅ ਨਹੀਂ ਹੈ। ਹਾਂਜੀ, ਹੁਣ ਦਿੱਲੀ ਤੇ ਹੀ ਟੇਕ ਆ ਸਾਰਿਆਂ ਦੀ, ਕਾਂਗਰਸੀਆਂ ਦੀ ਵੀ, ਦੂਜਿਆਂ ਦੀ ਵੀ, ਸਿੱਧੂ ਦੀ ਵੀ। ਸਿੱਧੂ ਤਾਂ ਮੈਨੂੰ ਲੱਗਦਾ ਮੁੜਿਆ ਹੀ ਨਹੀਂ, ਢਿੱਲੀ ਪੈ ਗਈ ਗੱਲ ਦੀ ਟਾਨੀ ਤੇ ਸੁਪਰ ਬੇਸ ਤੋਂ ਨਹੀਂ ਮੁੜਿਆ, ਤਾਂ ਉਹ ਤਾਂ ਆਇਆ ਹੀ ਨਹੀਂ, ਹਾਲੇ ਉੱਥੇ ਦਿੱਲੀ ਬੈਠਾ ਵਾ। ਤੇ ਹੁਣ ਇਹੀ ਉਡੀਕ ਕੀਤੀ ਜਾ ਰਹੀ ਸੀਗੀ ਕਿ ਅੱਜ ਕਿਉਂਕਿ ਸ਼ੁੱਕਰਵਾਰ ਆ, ਸ਼ੁੱਕਰਵਾਰ ਵੀ ਗਿਆ ਸਮਝ ਲਓ, ਤੇ ਸ਼ਨੀਚਰਵਾਰ ਹੋ ਜਾਵੇ ਤੇ ਹੋ ਜਾਵੇ, ਮੁੜ ਕੇ ਐਤਵਾਰ ਤੇ ਆ ਜਾਂਦਾ, ਤੇ ਤੁਹਾਨੂੰ ਪਤਾ ਹੀ ਆ ਫਿਰ ਉਹਨੇ ਵੀ ਪੱਛਮ ਦੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਾਡੇ ਤੇ ਪਰੇਸ਼ਾਨੀ ਆ ਕਿ ਵੀਕਐਂਡ ਹੁਣ ਸਾਡੇ ਵੀ ਇੱਥੇ ਚੱਲ ਪੈਂਦਾ, ਛੁੱਟੀ ਹੋ ਜਾਂਦੀ ਹੈ, ਇੱਕ ਕਰੋਨਾ ਨੇ ਵੀਕਐਂਡ ਦੀ ਪੱਕੀ ਛੁੱਟੀ ਲਿਖਾਈ ਆ। ਤਾਂ ਐਸੀ ਅੰਦਾਜ਼ਾ ਸੀਗਾ ਕਿ ਸ਼ਨੀ ਐਤਵਾਰ ਸ਼ਾਇਦ ਇਹਨਾਂ ਨੂੰ ਸਮਾਂ ਦਿੱਤਾ ਜਾਊਗਾ ਮੁਲਾਕਾਤ ਵਾਸਤੇ, ਪਰੰਤੂ ਸਮਾਂ ਨਹੀਂ ਦਿੱਤਾ ਗਿਆ ਕੈਪਟਨ ਅਮਰਿੰਦਰ ਸਿੰਘ ਨੂੰ, ਜਾਂ ਕੁਝ ਹੋਰ ਉਹਨਾਂ ਦੇ ਮਾਇੰਡ 'ਚ ਚੱਲ ਰਿਹਾ। ਪਰ ਦੱਸਦੇ ਅਫਸੋਸ ਕੀ ਆ, ਇਸ ਵੇਲੇ ਕੋਈ ਇੱਧਰੋਂ ਉੱਧਰੋਂ ਖੱਬੇ ਸੱਜੇ ਕੋਈ ਦੱਸ ਦੇਵੇ ਸੂਚਨਾ ਤਾਂ ਉਹੀ ਹੈ, ਪੁਖਤਾ ਜਾਣਕਾਰੀ ਤਾਂ ਜਾਂ ਓਫੀਸ਼ੀਅਲ ਜਾਣਕਾਰੀ ਤਾਂ ਜਿਹੜੀ ਆ ਉਹ ਬਹੁਤ ਘੱਟ ਆ। ਹੁਣ ਉਹਦੇ 'ਚ ਇਹੋ ਹੀ ਦੱਸਿਆ ਜਾ ਰਿਹਾ ਵਾ ਕਿ ਕੈਪਟਨ ਅਮਰਿੰਦਰ ਸਿੰਘ ਅਗਲੇ ਹਫ਼ਤੇ ਜਾ ਸਕਦੇ, ਮਤਲਬ ਕਿ ਇਸ ਹਫ਼ਤੇ ਤੇ ਗੱਲ ਜਿਹੜੀ ਆਈ ਗਈ ਹੋਣੀ ਆ। ਤੇ ਇਹਦੇ ਵਿੱਚ ਹੁਣ ਨਵਾਂ ਪੇਚ ਜਿਹੜਾ ਫਸਦਾ, ਜਿਸ ਤਰ੍ਹਾਂ ਇਹਨਾਂ ਨੇ ਹਿੰਦੂ ਭਾਈਚਾਰੇ ਦੇ ਲੀਡਰਾਂ ਨੂੰ ਉਭਾਰਿਆ, ਲੰਚ ਦਿੱਤਾ ਵਾ, ਕਿਉਂਕਿ ਬਹੁਤ ਸਾਰੇ ਦੇਖੋ ਨੈਸ਼ਨਲ ਮੀਡੀਆ ਆਊਟਲੈਟ ਵੀ ਦਾਅਵਾ ਕਰ ਰਹੇ ਆ ਕਿ ਨਵਜੋਤ ਸਿੰਘ ਸਿੱਧੂ ਨੂੰ ਆਲਾ ਕਮਾਨ ਪ੍ਰਧਾਨਗੀ ਦੇਣ ਵਾਸਤੇ ਰਾਜ਼ੀ ਆ, ਤੇ ਉਹਨਾਂ ਦਾ ਅਗਲਾ ਟਾਰਗੇਟ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਰਜਾਮੰਦ ਕਰਕੇ ਤੇ ਇਸ ਮਾਮਲੇ ਤੇ ਮਿੱਟੀ ਪਾਈਏ ਤੇ ਗੱਲ ਅੱਗੇ ਤੋਰੀਏ।
ਪਰ ਹੁਣ ਜਿੱਦਾਂ ਕਹਿ ਲਓ ਕਿ ਸੁਨੀਲ ਜਾਖੜ ਤੇ ਇਸ ਲੰਚ ਡਿਪਲੋਮੈਸੀ ਦਾ ਹਿੱਸਾ ਨਹੀਂ ਬਣਿਆ, ਪਰ ਕਹਿੰਦੇ ਆ ਕਿ ਹਿੰਦੂ ਭਾਈਚਾਰੇ ਦੇ ਲੀਡਰਾਂ ਨੂੰ ਇਕੱਠਿਆਂ ਕਰਨ ਦਾ ਜਾਂ ਉਹਨਾਂ ਦੀ ਤਾਕਤ ਆਪਣੇ ਨਾਲ ਵਿਖਾਉਣ ਦਾ ਮਕਸਦ ਇਹੋ ਆ ਕਿ ਪ੍ਰਧਾਨਗੀ ਦਾ ਉਹਦਾ ਕਿਸੇ ਜੱਟ ਨੂੰ ਨਹੀਂ ਦਿੱਤਾ ਜਾਣਾ ਚਾਹੀਦਾ, ਕਿਉਂਕਿ ਚੀਫ ਮਿਨਿਸਟਰ ਵੀ ਇੱਥੇ ਜੱਟ ਆ। ਸੋ ਇਸ ਕਰਕੇ ਹਿੰਦੂ ਭਾਈਚਾਰੇ ਕੋਲ ਪ੍ਰਧਾਨਗੀ ਦਾ ਉਹਦਾ ਰਹਿਣਾ ਚਾਹੀਦਾ, ਉਹਦੇ 'ਚ ਭਾਵੇਂ ਸੁਨੀਲ ਜਾਖੜ ਆ ਜਿਹੜਾ ਉਹ ਬਦਲ ਦਿੱਤਾ ਜਾਵੇ। ਸੋ ਇਹ ਲੰਚ ਡਿਪਲੋਮੈਸੀ ਦਾ ਇੰਨਾ ਕੁ ਅਰਕ ਨਿਕਲਦਾ ਪਿਆ ਜਿਹੜਾ ਵੀ ਇਹਨਾਂ ਨੇ ਇਹ ਖਾਣਾ ਪਰੋਸਿਆ। ਹਾਲਾਂਕਿ ਹਰਪਾਲ ਸਿੰਘ ਚੀਮਾ ਹੋਰੀ ਤਾਂ ਕਹਿ ਰਹੇ ਸੀਗੇ ਕਿ ਖਾਣਾ ਕਾਹਦਾ, ਇਹ ਤੇ ਖਾਣਾ ਵੰਡ ਰਹੇ ਆ, ਮਤਲਬ ਕਿ ਤੂੰ ਆ ਮਾਫੀਆ ਸਾਂਭਲਾ, ਤੂੰ ਆ ਮਾਫੀਆ ਸਾਂਭਲਾ, ਬਸ ਮੇਰਾ ਹੱਥ ਨਾ ਛੱਡੇ, ਜਾਈ ਨਾ ਛੱਡ ਕੇ ਜਾਈ ਨਾ। ਉਹ ਆਪਦੇ ਹਿਸਾਬ ਨਾਲ ਇਸ ਗੱਲ ਦਾ ਅੰਦਾਜ਼ਾ ਲਾਈ ਜਾਂਦੇ ਨੇ। ਸੋ ਦੇਖਦੇ ਆ, ਵੈਸੇ ਵਿੱਚੋਂ ਗੱਲ ਤਾਂ ਆਹੀ ਨਿਕਲਦੀ, ਜ਼ਿਆਦਾਤਰ ਮੀਡੀਆ ਸੋਰਸਸ, ਜ਼ਿਆਦਾਤਰ ਵਿਸ਼ਲੇਸ਼ਕ ਇਹੀ ਗੱਲ ਕਹਿੰਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਰਜ਼ਾਮੰਦਗੀ ਜਿਹੜੀ ਆ ਸ਼ਾਇਦ ਮਿਲ ਜਾਏਗੀ, ਇਹ ਦੋਵੇਂ ਤੁਰਦੇ ਨਜ਼ਰ ਆਉਣਗੇ। ਪਰੰਤੂ ਅੱਜ ਨਵਜੋਤ ਸਿੱਧੂ ਨੇ 8 ਕੇ 9 ਟਵੀਟ ਕੀਤੇ ਆ ਬਿਜਲੀ ਦੇ ਮੁੱਦੇ ਤੇ, ਤਾਂ ਉਹ ਜਿਹੜੇ 8-9 ਟਵੀਟ ਆ ਉਹ ਸਿੱਧੇ ਸਰਕਾਰ ਦੇ ਵਿਰੁੱਧ ਆ। ਕਿ ਇਉਂ ਹੀ ਜਾਪਦਾ ਕਿ ਜਾਂ ਤਾਂ ਸਿੱਧੂ ਬੜਾ ਕੌਨਫੀਡੈਂਟ ਆ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਦਾ ਵੱਟਿਆ ਕੁਛ ਨਹੀਂ ਜਾਣਾ, ਤੇ ਜਾਂ ਉਹ ਸੋਚ ਕੇ ਚੱਲ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਮੈਨੂੰ ਖਰਾਬ ਕਰਨਾ ਤੇ ਮੈਂ ਨਹੀਂ ਖਰਾਬ ਕਰਨ ਨੂੰ ਨਾ ਵੀ, ਚਾਹੇ ਉਹ ਰਾਹੁਲ ਗਾਂਧੀ ਹੋਵੇ, ਚਾਹੇ ਪ੍ਰਿਯੰਕਾ ਗਾਂਧੀ ਹੋਵੇ, ਜੋ ਮਰਜ਼ੀ ਕਹਿਣ, ਮੈਂ ਨਹੀਂ ਦਬਣਾ। ਸੋ ਇਹ ਚੀਜ਼ਾਂ ਹੈਗੀਆਂ ਨੇ। ਬਾਕੀ ਹੁਣ ਤੇ ਕਹਿ ਲਓ ਕਿ ਸ਼ਰਤਬਾਜ਼ੀਆਂ ਦਾ ਦੌਰ ਹੈ, ਕੋਈ ਕਹਿੰਦਾ ਕਿ ਕੈਪਟਨ ਇਸ ਮੁੱਕੇਬਾਜ਼ੀ 'ਚੋਂ ਜਿੱਤੂ, ਕੋਈ ਕਹਿੰਦਾ ਕਿ ਨਹੀਂ ਜ਼ਮਾਨਾ ਲੱਦ ਗਿਆ, ਬਜ਼ੁਰਗ ਹੁਣ ਹੱਫ ਜਾਂਦੇ ਨੇ, ਇਹ ਬਾਜੀ ਜਿਹੜੀ ਆ ਉਹ ਸਿੱਧੂ ਲੈ ਜੂਗਾ। ਵੇਖੋ ਹੁਣ ਕੀ ਬਣਦਾ, ਪਰ ਇਸ ਬਾਜੀ ਦੇ ਵਿੱਚ ਮੈਂ ਤੇ ਸਮਝਦਾ ਕਿ ਜੇ ਨਵਜੋਤ ਸਿੰਘ ਸਿੱਧੂ ਬਹੁਤ ਜ਼ਿਆਦਾ ਪਿੱਛੇ ਰਹਿ ਗਿਆ, ਘਾਟੇ ਬੰਦਾ ਸਾਬਤ ਹੋਇਆ ਸਾਰਾ ਘਟਨਾਕ੍ਰਮ, ਉਹਦੇ ਕੈਰੀਅਰ ਵਾਸਤੇ ਬਹੁਤ ਜ਼ਿਆਦਾ ਮੇਰੇ ਖਿਆਲ ਦੇ ਨਾਲ ਨੁਕਸਾਨਦਾਇਕ ਹੋਏਗਾ। ਜੀ ਕੋਟਕਪੁਰਾ ਗੋਲੀकांड ਦੇ ਵਿੱਚ ਸਿੱਟ ਵੱਲੋਂ ਭਾਈ ਪੰਥਪ੍ਰੀਤ ਹੁਣਾਂ ਤੋਂ ਪੁੱਛਗਿੱਛ। ਹਾਂਜੀ, ਇਹਨਾਂ ਤੋਂ ਪੁੱਛਗਿੱਛ ਕੀਤੀ ਗਈ ਆ। ਭਾਈ ਪੰਥਪ੍ਰੀਤ ਸਿੰਘ ਦੇ ਨਾਲ ਕਹਿੰਦੇ ਸੀਗੇ ਕਿ ਢੱਡਰੀਆਂ ਵਾਲੇ ਵੀ ਆਉਣਗੇ, ਪਰ ਐਨ ਮੌਕੇ ਤੇ ਜਿਹੜਾ ਗੁਰਦੁਆਰਾ ਪਰਮੇਸ਼ਵਰ ਦੁਆਰ ਆ ਉਹਦੇ ਪ੍ਰਬੰਧਕਾਂ ਨੇ ਜਾਣਕਾਰੀ ਦਿੱਤੀ ਹੈ ਕਿ ਨਹੀਂ, ਉਹ ਅੱਜ ਨਹੀਂ ਆਉਣਗੇ। ਤੇ ਦੂਜੀ ਗੱਲ ਉਹਨਾਂ ਨੇ ਕਿਹਾ ਕਿ ਅਸੀਂ ਨਹੀਂ ਜਾਵਾਂਗੇ, ਮਤਲਬ ਕਿ ਅਸੀਂ SIT ਨੂੰ ਸੁਨੇਹਾ ਘੱਲ ਦਿੱਤਾ ਵਾ ਕਿ ਤੁਸੀਂ ਆਉਣਾ ਤਾਂ ਇੱਥੇ ਗੁਰਦੁਆਰਾ ਪਰਮੇਸ਼ਵਰ ਦੁਆਰ ਦੇ ਵਿੱਚ ਆ ਕੇ ਜੋ ਵੀ ਪੁੱਛਗਿੱਛ ਕਰ ਸਕਦੇ ਹੋ ਤੁਸੀਂ ਕਰ ਲਓ, ਕੋਈ ਚੱਕਰ ਨਹੀਂ, ਕੋਈ ਦਿੱਕਤ ਨਹੀਂ, ਕੋਈ ਪਰੇਸ਼ਾਨੀ ਨਹੀਂ। ਪਰ ਅੱਜ ਇਹਨਾਂ ਨੇ ਕੁਝ ਗਵਾਹ ਸੱਦੇ ਹੋਏ ਸਨ, ਜਿਹਦੇ 'ਚ ਮੈਨੂੰ ਲੱਗਦਾ ਰਸਿੰਦਰ ਹੋਰੀ ਵੀ ਸੀਗੇ ਅਤੇ ਇਸ ਤੋਂ ਇਲਾਵਾ ਪੰਥਪ੍ਰੀਤ ਸਿੰਘ ਸੀ। ਪਰ ਨਾਲ ਇੰਟਰਸਟਿੰਗ ਜਿਹੜੀ ਗੱਲ ਮੈਨੂੰ ਲੱਭੀ ਆ ਉਹ ਇਹੋ ਆ ਕਿ ਜ਼ਖਮੀ ਪੁਲਿਸ ਵਾਲੇ ਵੀ ਕੁਝ ਸੱਦੇ ਸਨ। ਤੁਹਾਨੂੰ ਯਾਦ ਹੋਣਾ ਨਾ ਕਿ ਇੱਕ ਇਸ ਤਰ੍ਹਾਂ ਦਾ ਮੈਟਰ ਸੀਗਾ, ਜੇ ਤੁਸੀਂ ਦੇਖੋਗੇ ਨਾ ਉਹ 80-90 ਪੇਜ ਦਾ ਫੈਸਲਾ ਆਇਆ ਜਿਹੜਾ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਪਟ ਦੇ ਖਿਲਾਫ ਰਿਪੋਰਟ ਜਿਹੜੀ ਉਹਨਾਂ ਨੇ ਦਾਖਲ ਕੀਤੀ ਸੀਗੀ, ਉਹਦੇ ਵਿੱਚ 2 ਗਰਾਊਂਡ ਮੁੱਖ ਤੌਰ ਤੇ ਦਿੱਤੇ ਗਏ ਸੀਗੇ ਇਸ ਰਿਪੋਰਟ ਦੇ ਰੱਦ ਹੋਣ ਦੇ। 2 ਗਰਾਊਂਡ ਮੁੱਖ ਤੌਰ ਤੇ ਸੀ, ਇੱਕ ਤਾਂ SGM ਨੂੰ ਉਸ ਇਨਵੈਸਟੀਗੇਸ਼ਨ 'ਚ ਸ਼ਾਮਲ ਨਾ ਕਰ ਸਕਣਾ, ਦੂਸਰਾ ਕਿ ਇੱਕ ਜਿਹੜੀ FIR ਪੁਲਿਸ ਵਾਲਿਆਂ ਵੱਲੋਂ 307 ਦੀ ਕਟਾਈ ਗਈ ਸੀ, ਉਹਦੀ ਕੋਈ ਵੀ ਇਨਵੈਸਟੀਗੇਸ਼ਨ ਨਾ ਕਰਨਾ। ਤਾਂ ਮੈਨੂੰ ਲੱਗਦਾ ਕਿ ਜਿਹੜੇ 2 ਲੂਪ ਹੋਲ ਸੀ ਉਹ ਨਹੀਂ ਛੱਡਣਾ ਚਾਹੁੰਦੀ ਨਵੀਂ SIT ਕਿ ਕੱਲ੍ਹ ਨੂੰ ਸਾਡੀ ਫਿਰ ਫਜ਼ੀਅਤ ਹੋਵੇ। ਉਹਦੇ ਚੱਲਦਿਆਂ ਹੀ ਇਹਨਾਂ ਨੂੰ ਪ੍ਰਚਾਰਕਾਂ ਨੂੰ ਜਾਂ ਜਿਹੜੇ ਦੂਸਰੇ ਗਵਾਹ ਆ ਉਹਨਾਂ ਨੂੰ ਬੁਲਾਇਆ ਗਿਆ। ਪਰ ਇਹਦੇ ਵਿੱਚ ਕੀ ਹੈ ਕਿ ਇਸ ਵਾਰੀ ਪੁਲਿਸ ਵਾਲਿਆਂ ਨੂੰ ਵੀ ਸੱਦ ਲਿਆ ਗਿਆ, ਜ਼ਖਮੀ ਜਿਹੜੇ ਹੋਏ ਸਨ। ਤਾਂ ਇਹ ਮਾਜਰਾ ਜਿਹੜਾ ਥੋੜਾ ਟੇਢਾ ਹੋ ਜਾਂਦਾ ਹੈ, ਕਿਉਂਕਿ ਇਹਦਾ ਮਤਲਬ ਹੈ ਕਿ ਤੁਸੀਂ ਉਸ FIR ਨੂੰ ਵੀ ਕ੍ਰਾਸ FIR ਬਣ ਗਈ ਨਾ, ਉੱਧਰੋਂ ਵੀ 307 ਹੋ ਸਕਦਾ ਬਣ ਜਾਵੇ ਤੇ ਉੱਧਰੋਂ ਵੀ, ਕਿਉਂਕਿ ਹੁਣ ਮੈਨੂੰ ਇਹ ਨਹੀਂ ਪਤਾ ਕਿ ਉਸ ਟਾਈਮ ਪੁਲਿਸ ਵਾਲਿਆਂ ਦੇ ਮੁਕੱਦਮੇ 'ਚ 307 ਦਾ ਪਰਚਾ ਤਾਂ ਹੋਇਆ ਸੀਗਾ, ਉਹਦਾ ਫਿਰ ਬਾਅਦ ਦੇ ਵਿੱਚ ਕੋਈ ਧਾਰਾ ਧੂਰਾ ਬਦਲੀ ਹੈ ਕਿ ਨਹੀਂ ਬਦਲੀ, ਪਰ ਮੈਨੂੰ ਲੱਗਦਾ ਕਿ 307 ਉੱਧਰ ਵੀ ਬਰਕਰਾਰ ਆ। ਸੋ ਇਹ 307 ਇਹਨੂੰ ਕ੍ਰਾਸ ਕੇਸ ਕਿਹਾ ਜਾਂਦਾ ਹੈ। ਤਾਂ ਕ੍ਰਾਸ ਕੇਸ ਦਾ ਮਤਲਬ ਹੁੰਦਾ ਕਿ ਦੂਜੀ ਧਿਰ ਤੇ ਵੀ ਮੁਕੱਦਮਾ, ਸਮਝਦੇ ਹੋ ਨਾ, ਕਿ ਦੂਜੀ ਧਿਰ ਕਿਹੜੀ ਹੋ ਗਈ, ਜਿਹੜੀ ਹਾਲ ਦੀ ਕੜੀ ਪੀੜਤ ਧਿਰ ਹੈ, ਜਿਨ੍ਹਾਂ ਤੇ ਦੋਸ਼ ਹੈ ਕਿ ਪੁਲਿਸ ਨੇ ਗੋਲੀਆਂ ਚਲਾਈਆਂ ਨੇ, ਜਿਹੜੇ ਸ਼ਾਂਤਮਈ ਢੰਗ ਦੇ ਨਾਲ ਵਾਹਿਗੁਰੂ ਦਾ ਸਿਮਰਨ ਕਰ ਰਹੇ ਸੀ, ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ। ਤਾਂ ਪੁਲਿਸ ਦੀ ਇੱਕ ਲੌਬੀ ਜਿਹੜੀ ਸੀ ਉਹ ਇਸੇ ਚੀਜ਼ ਤੋਂ ਖਫਾ ਸੀ। ਜੇ ਆਪਾਂ ਦੇਖਦੇ ਹਾਂ ਨਾ ਅੰਦਰੋਂ ਇਹਨਾਂ ਦੀਆਂ ਗੱਲਾਂ ਜਿਹੜੀਆਂ ਨਿਕਲਦੀਆਂ, ਸੋ ਬਾਹਰਾਂ ਦੀ ਗੱਲ ਆ ਕਿ ਦੂਜੀ FIR ਨੂੰ ਛੇੜਿਆ ਤਾਂ ਗਿਆ,
ਇਨਵੈਸਟੀਗੇਟ ਤੱਕ ਕਰ ਰਹੀ ਹੈ SIT। ਹੁਣ ਉਹਦਾ ਕੀ ਬਣੇਗਾ, ਕੀ ਨਤੀਜਾ ਨਿਕਲੇਗਾ, ਇਹ ਬੜਾ ਦਿਲਚਸਪ ਪੱਖ ਰਹੇਗਾ। ਕਿਉਂਕਿ ਅੱਗੇ ਵੀ ਤੁਹਾਨੂੰ ਯਾਦ ਹੋਣਾ ਹੈ ਉਸ ਸਮੇਂ ਜਦੋਂ ਇਹ ਸਾਰਾ ਘਟਨਾਕ੍ਰਮ ਵਾਪਰਿਆ ਸੀ ਤਾਂ ਪੰਥ ਪ੍ਰਚਾਰਕਾਂ ਨੂੰ ਇੱਕ ਵਾਰੀ ਹਿਰਾਸਤ 'ਚ ਵੀ ਲੈ ਲਿਆ ਗਿਆ ਸੀ, ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਹੋ ਗਿਆ ਸੀ। ਔਰ ਫਿਰ ਯਾਦ ਹੋਣਾ ਤੁਹਾਨੂੰ ਇਹਨਾਂ ਨੇ ਖੂਨ ਦਾ ਪਿਆਲਾ ਵੀ ਭੇਜਿਆ ਸੀ ਉਸ ਟਾਈਮ ਦੇ ਹੁਕਮਰਾਨਾਂ ਨੂੰ। ਇਹ ਬੜਾ ਇੰਟਰਸਟਿੰਗ ਪੱਖ ਆ ਹੁਣ ਇਸ ਇਨਵੈਸਟੀਗੇਸ਼ਨ ਦਾ ਕਿ ਜਿਹੜੀ ਇਹ ਪੁੱਛਗਿੱਛ ਹੋ ਰਹੀ ਆ ਇਹਦੇ ਵਿੱਚ ਕੀ ਜਿਹੜੇ ਜ਼ਖਮੀ ਪੁਲਿਸ ਵਾਲੇ ਆ ਜਦੋਂ ਉਹਨਾਂ ਨੂੰ ਤਫਤੀਸ਼ 'ਚ ਸ਼ਾਮਲ ਕਰ ਲਿਆ ਜਾਊ, ਕੀ ਉਹਨਾਂ ਦੀ ਜਿਹੜੀ FIR ਉਹਦੇ ਤੇ ਵੀ ਕਾਰਵਾਈ ਹੋਊ ਕਿ ਨਹੀਂ ਹੋਊ, ਬੜਾ ਵੱਡਾ ਪ੍ਰਸ਼ਨ ਆ। ਜੀ ਜੀ। ਅਗਲੀ ਗੱਲ ਕਰੀਏ JBT ਭਰਤੀ ਘੁਟਾਲੇ ਵਿੱਚ ਓਮ ਪ੍ਰਕਾਸ਼ ਚੌਟਾਲਾ ਦੀ ਸਜ਼ਾ ਖਤਮ, ਕੀ ਬਦਲਣਗੇ ਹੁਣ ਉੱਥੇ ਦੇ ਸਿਆਸੀ ਸਮੀਕਰਨ ਜੀ? ਦੇਖੋ ਗੱਲ ਤੇ ਇਹ ਆ ਕਿ ਇਹਨਾਂ ਦੀ ਨਾ ਕਾਰਜਕਾਰਨੀ ਦੀ ਬੈਠਕ ਸੀਗੀ ਥੋੜੇ ਦਿਨ ਪਹਿਲਾਂ INLD ਦੀ, ਤੇ ਤੁਹਾਨੂੰ ਪਤਾ ਹੀ ਆ ਕਿ ਇੱਕ ਫੈਮਿਲੀ 'ਚ ਦੋ ਪਾਰਟੀਆਂ ਬਣ ਗਈਆਂ। ਵੈਸੇ ਮੇਨ ਤਾਂ ਇਨੈਲੋ ਆਪਾਂ ਕਹਿ ਦਿੰਦੇ ਹਾਂ। ਇਨੈਲੋ ਕਿਹਦੇ ਹੱਥ ਆ ਗਈ? ਉਹ ਆ ਗਈ ਅਭੈ ਚੌਟਾਲਾ ਦੇ, ਤੇ ਜਿਹੜਾ ਅਜੇ ਚੌਟਾਲਾ ਦੁਸ਼ਯੰਤ ਆ, ਅਜੇ ਚੌਟਾਲਾ ਦਾ ਪੁੱਤਰ, ਉਹਨਾਂ ਦੇ ਹਿੱਸੇ ਆ ਗਏ JJP ਜਿਹੜੀ ਕਿ ਸਰਕਾਰ ਦਾ ਹਿੱਸਾ ਹੈ। ਤਾਂ ਅਭੈ ਸਿੰਘ ਚੌਟਾਲਾ ਨੇ ਦੇ ਦਿੱਤਾ ਸੀ ਅਸਤੀਫਾ, ਯਾਦ ਹੋਣਾ ਤੁਹਾਨੂੰ ਕਿਸਾਨੀ ਸੰਘਰਸ਼ ਦੇ ਦੌਰਾਨ। ਤੇ ਇਹਨਾਂ ਦੀ ਨਾ ਇੰਨੀ ਮੰਦੀ ਹਾਲਤ ਸੀਗੀ ਰਾਜਕਰਨਜੀਤ ਸਿੰਘ ਜੀ, ਪਰਸੋਂ ਚੌਥ ਦੀ ਉਹ ਗੱਲ ਆ, ਕਾਰਜਕਾਰਨੀ ਦੀ ਬੈਠਕ ਸੀ ਤੇ 50 ਬੰਦੇ ਨਹੀਂ ਜੁੜੇ, ਇਕੱਠ ਨਹੀਂ ਹੋਇਆ ਨਾ ਕੋਲ। ਪਰ ਅੱਜ ਜਿਵੇਂ ਹੀ ਉਹ ਚੌਧਰੀ ਚੌਟਾਲਾ ਆਇਆ ਬਾਹਰ ਤੇ ਉੱਥੇ ਹਜ਼ਾਰਾਂ ਦੀ ਭੀੜ ਜੁਟ ਗਈ ਆ। ਇਹ ਮੇਰੇ ਵਾਸਤੇ ਬੜੀ ਹੈਰਾਨਗੀ ਦਾ ਸਬਬ ਸੀ ਕਿ ਕੁਛ ਦਿਨ ਪਹਿਲਾਂ 40-50 ਬੰਦਿਆਂ ਦਾ ਇਕੱਠ ਨਹੀਂ, 50 ਬੰਦਿਆਂ ਨੂੰ ਜਿਹੜੀ ਪਾਰਟੀ ਤਰਸਦੀ ਪਈ ਸੀ, ਅੱਜ ਹਜ਼ਾਰਾਂ ਦੀ ਭੀੜ। ਸੋ ਇਹੀ ਕਾਰਨ ਆ ਕਿ ਅਭੈ ਚੌਟਾਲਾ ਨੇ ਖੁਸ਼ੀ ਦੇ ਵਿੱਚ ਇਹੋ ਆਖਿਆ ਕਿ ਹੁਣ ਵੈਸੇ ਟ੍ਰੈਂਡ ਵੀ ਕਰ ਰਿਹਾ ਟਵਿੱਟਰ ਤੇ ਕਿ ਸ਼ੇਰ ਆ ਗਿਆ, ਹਰਿਆਣੇ ਦਾ ਸ਼ੇਰ ਆ ਗਿਆ। ਤਾਂ ਇਹ ਮਤਲਬ ਕਿ ਉਹਨਾਂ ਨੇ ਸੰਕੇਤ ਦਿੱਤੇ ਕਿ ਮੁੱਖ ਮੰਤਰੀ ਚੌਟਾਲਾ ਸਾਹਿਬ ਬਣ ਗਿਆ ਅਗਲਾ। ਤਾਂ ਇਹ ਹੁਣ ਦੇਖੋ ਸਮੀਕਰਨਾਂ ਦੀ ਜਿੱਥੇ ਤੱਕ ਗੱਲ ਆ, ਹਮੇਸ਼ਾ ਜੇ ਸਮੀਕਰਨ ਬਦਲਣ ਦੀ ਆਪਾਂ ਕਿਤੇ ਨਾ ਕਿਤੇ ਕਹਿ ਲਓ ਕਿ ਉਮੀਦ ਰੱਖਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਨੂੰ ਕਾਗਜ਼ ਤੇ ਤੱਥ ਉਤਾਰਨੇ ਪੈਂਦੇ ਆ। ਤੁਹਾਨੂੰ ਯਾਦ ਹੋਣਾ ਥੋੜਾ ਸਮਾਂ ਪਹਿਲਾਂ ਹੀ ਇਲੈਕਸ਼ਨ ਹੋਇਆ ਸੀ ਬਰੌਦਾ ਦਾ, ਜੀ ਬਾਈ ਇਲੈਕਸ਼ਨ ਸੀ, ਬੜਾ ਜ਼ਬਰਦਸਤ ਇਲੈਕਸ਼ਨ ਸੀਗਾ, ਉਸ ਟਾਈਮ ਜ਼ੋਰ ਲੱਗ ਰਿਹਾ ਸੀਗਾ। ਇਹ ਚੱਲਦੇ ਸੰਘਰਸ਼ ਦੇ ਦੌਰਾਨ ਹੋਇਆ ਸੀਗਾ, ਕਿਸਾਨ ਸੰਘਰਸ਼ ਉਦੋਂ ਚਾਲੂ ਹੋ ਗਿਆ ਸੀ, ਯਾਦ ਹੋਣਾ ਤੁਹਾਨੂੰ। ਬਰੌਦਾ ਦਾ ਜਦੋਂ ਹੋਇਆ ਤਾਂ ਉੱਥੇ ਯੋਗੇਸ਼ਵਰ ਦੱਤ ਸੀਗਾ ਭਾਜਪਾ ਵੱਲੋਂ, ਤੇ ਇੱਕ ਪਾਸੇ ਸੀ ਕਾਂਗਰਸ ਦਾ ਕੈਂਡੀਡੇਟ ਤੇ ਤੀਸਰੇ ਪਾਸੇ ਇਹਨਾਂ ਦਾ ਸੀਗਾ। ਤਾਂ ਕੁੱਲ ਮਿਲਾ ਕੇ 3 ਕੈਂਡੀਡੇਟ ਸੀ ਜਿਹੜੇ, ਇਹਨਾਂ ਦੇ ਕੈਂਡੀਡੇਟ ਨੂੰ ਮੇਰੇ ਖਿਆਲ ਦੇ ਨਾਲ 3600 ਤੇ 12 ਵੋਟਾਂ ਪਈਆਂ ਸੀ ਕੁੱਲ, ਜੇ ਮੈਂ ਨਹੀਂ ਭੁੱਲਦਾ, ਕਿਉਂਕਿ ਯੋਗੇਸ਼ਵਰ ਵੀ ਤਕਰੀਬਨ 11000 ਵੋਟ ਨਾਲ ਹਾਰ ਗਿਆ ਸੀਗਾ ਤੇ ਦੂਜੇ ਨੂੰ 35000 ਪਈ ਸੀ ਜਿਹੜਾ ਕੈਂਡੀਡੇਟ ਕਾਂਗਰਸ ਦਾ ਸੀ। ਤਾਂ ਇਹਦਾ ਮਤਲਬ ਕੀ ਹੈ ਕਿ ਉੱਥੇ ਸਾਰਾ ਜ਼ੋਰ ਲਾਇਆ ਚੌਟਾਲੇ ਫੈਮਿਲੀ ਨੇ। ਓਮ ਪ੍ਰਕਾਸ਼ ਚੌਟਾਲਾ ਵੀ ਉਦੋਂ ਬਾਹਰ ਸੀ, ਤਾਂ ਉਹਨਾਂ ਦੀ ਛਵੀ ਉਸ ਟਾਈਮ ਕਹਿ ਲਓ ਕਿ ਇੱਕ ਕੈਦੀ ਦੀ ਸੀ, ਅੱਜ ਉਹ ਰਿਹਾ ਹੋ ਗਏ ਆ। ਕਿ ਉਹ 3500 ਵੋਟ ਗਾਂ ਕਿਸੇ ਸੀਟ ਤੇ 35000 ਤੱਕ ਪਹੁੰਚ ਜੂਗੀ, ਬਹੁਤ ਵੱਡਾ ਸਵਾਲ ਆ। ਬਾਕੀ ਦੇਖਦੇ ਹਾਂ। ਇਹ ਵੈਸੇ ਜੇ ਤੁਹਾਨੂੰ ਥੋੜੀ ਜਿਹੀ ਕੇਸ ਮੈਂ ਮਾੜੀ ਜੀ ਦੱਸ ਦਿੰਦਾ ਹਿਸਟਰੀ ਕਿ ਇਹਨਾਂ ਨੂੰ ਫਸਾਇਆ ਸੀ ਇੱਕ ਅਫਸਰ ਨੇ। ਉਸ ਅਫਸਰ ਬਾਰੇ ਕਿਹਾ ਜਾਂਦਾ ਕਿ ਇਹਨੂੰ ਅਫਸਰ ਨੂੰ ਇਹਨਾਂ ਚੰਗੀ ਪਟਾਸ ਦਿੱਤੀ ਸੀ ਆਪਣੇ ਘਰੇ ਸੱਦ ਕੇ ਫਾਰਮ ਹਾਊਸ ਤੇ, ਤਾਂ ਉਹਨੇ ਫਿਰ ਜਾ ਕੇ ਸਾਰਾ ਖੁਲਾਸਾ ਕੀਤਾ ਸੀ ਹਾਈ ਕੋਰਟ ਦੇ ਵਿੱਚ। ਤੇ ਫਿਰ ਉਸ ਤੋਂ ਬਾਅਦ CBI ਦੀ ਇਨਕੁਆਇਰੀ ਹੋਈ ਤੇ ਉਹਨੂੰ ਵੀ ਵਿੱਚ ਹੀ ਨਾਲ 60 ਦੋਸ਼ੀ ਨਾਮਜ਼ਦ ਹੋਏ ਸੀ, ਉਹਨੂੰ ਵੀ ਉਸ IAS ਅਫਸਰ ਨੂੰ ਵੀ ਸਜ਼ਾ ਹੋ ਗਈ ਜੀ। ਜੀ ਜੀ। ਤੇ ਸਰੋਤਿਓ ਅੱਜ ਆਪਾਂ ਕਾਲਸ ਵੀ ਤੁਹਾਡੀਆਂ ਲਵਾਂਗੇ। ਕਾਲ ਕਰਨ ਦੇ ਲਈ ਨੰਬਰ 408 272 5200 4082725200। ਇੱਕ ਖਬਰ ਤੇ ਉਸ ਤੋਂ ਬਾਅਦ ਦੇ ਵਿੱਚ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੀਆਂ ਆਪਾਂ ਕਾਲਸ ਲਵਾਂਗੇ। UP ਧਰਮ ਪਰਿਵਰਤਨ ਮਾਮਲਾ, ਜਨਾਨੀ ਨੇ ਬਿਆਨ ਬਦਲਿਆ, ਭਾਜਪਾ ਦੀ ਫਜੀਹਤ। ਹਾਂਜੀ ਦੇਖੋ, ਭਾਜਪਾ ਦੀ ਫਜ਼ੀਅਤ ਤੇ ਹਰ ਥਾਂ ਤਕਰੀਬਨ ਕਹਿ ਲਓ ਕਿ ਹੋ ਹੀ ਜਾਂਦੀ ਆ। ਅਖਿਲ ਗਗੋਈ ਨੂੰ ਇਹਨਾਂ ਨੇ ਅੰਦਰ ਸੁੱਟਿਆ ਸੀ, ਬੜਾ ਤਗੜਾ ਕਿਸਾਨ ਲੀਡਰ ਹੈ ਨਾਰਥ ਈਸਟ ਦਾ ਅਖਿਲ ਗਗੋਈ, ਪੇਸ਼ੇ ਤੋਂ ਪੱਤਰਕਾਰ ਵੀ ਸੀ। ਉਹਦੇ ਤੇ ਇਹਨਾਂ ਨੇ ਦੇਸ਼ ਧਰੋਹ ਦੇ ਮੁਕੱਦਮੇ ਪਾਏ ਸੀ, ਬਰੀ ਹੋ ਗਿਆ ਅਗਲਾ, ਬਰੀ ਹੋ ਗਿਆ, ਨਾਲੇ MLA ਬਣਿਆ ਇਸ ਇਲੈਕਸ਼ਨ ਦੇ ਵਿੱਚ ਜੀ ਅਖਿਲ ਗਗੋਈ। ਉਹ ਫਜ਼ੀਅਤ ਨਹੀਂ ਤਾਂ ਕੀ ਆ, ਉਹ ਇੱਕ ਮੀਲ ਦਾ ਪੱਥਰ ਬਣ ਗਿਆ ਜਿਹੜੇ ਲਾਉਂਦੇ ਆ ਕੇਸ ਇਸ ਤਰ੍ਹਾਂ ਦੇ। ਇਹ ਮਾਮਲਾ ਜਿਹੜਾ ਉਹ ਕੁਛ ਇਸ ਤਰ੍ਹਾਂ ਸੀਗਾ ਕਿ ਇੱਕ ਔਰਤ ਨੇ ਦੋਸ਼ ਲਾਏ ਸੀ, ਪਰ ਹੁਣ ਉਹ ਮੁੱਕਰ ਗਈ ਉਹਨਾਂ ਦੋਸ਼ਾਂ ਤੋਂ। ਉਹ ਕਹਿੰਦੀ ਕਿ ਦਰਅਸਲ ਮੈਨੂੰ ਪਹਿਲਾਂ ਹੀ ਪਤਾ ਸੀ,
ਕਿਉਂਕਿ ਪਹਿਲਾਂ ਤੇ ਹੁਣ ਜਨਾਨੀਆਂ ਸਾਹਮਣੇ ਆ ਕੇ ਕਹਿ ਦਿੰਦੀ ਹੈ ਕਿ ਦੇਖੋ ਜੀ ਇਹ ਮੁਸਲਮਾਨ ਸੀ, ਮੈਨੂੰ ਤੇ ਪਤਾ ਹੀ ਨਹੀਂ ਸੀ, ਇਹਨੇ ਭਰਵਾ ਲਿਆ, ਮੁੜ ਕੇ ਜਦੋਂ ਇਹਨੇ ਸ਼ਾਦੀ ਕਰ ਲਈ ਮੈਨੂੰ ਤੇ ਬਾਅਦ 'ਚ ਪਤਾ ਲੱਗਿਆ, ਫਿਰ ਜ਼ਬਰਦਸਤੀ ਫਲਾਂ ਗੱਲਾਂ ਹੁੰਦੀਆਂ ਜਦੋਂ ਦੋਸ਼ ਜ਼ਿਆਦਾਤਰ ਲੱਗਦੇ। ਕਿਉਂਕਿ ਦੇਖੋ ਗੱਲ ਜਿਹੜੀ ਹੈ ਨਾ ਉਹ ਤੱਥਾਂ ਦੇ ਆਧਾਰ 'ਤੇ ਜੇ ਕਰੀਏ ਤਾਂ ਅੱਜ ਤੱਕ ਲਵ ਜਹਾਜ਼ ਦੇ ਕਿਸੇ ਕੇਸ ਦੇ ਵਿੱਚ ਸਜ਼ਾ ਨਹੀਂ ਹੋਈ। ਇੱਕ ਫੈਕਟ ਹੈ, ਕਿਉਂਕਿ ਸੰਸਦ ਦੇ ਵਿੱਚ ਖੁਦ ਇੰਡੀਅਨ ਗੌਰਮੈਂਟ ਨੇ ਮੰਨਿਆ ਸੀਗਾ ਕਿ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੁਣ ਤੱਕ, ਮਤਲਬ ਕਿ ਸਾਬਤ ਨਹੀਂ ਹੋਇਆ। ਕੇਰਲਾ ਵਾਲਾ ਮਾਮਲਾ ਵੀ ਇਸੇ ਤਰ੍ਹਾਂ ਨਿਕਲਿਆ ਸੀ, ਰਾਜਸਥਾਨ ਵਾਲਾ ਵੀ ਨਿਕਲਿਆ, ਕਸ਼ਮੀਰ ਵਾਲਾ ਵੀ। ਹੁਣ ਯੂਪੀ ਵਾਲੀ ਉਹ ਜਿਹੜੀ ਔਰਤ ਆ ਉਹ ਕਹਿੰਦੀ ਆ ਕਿ ਦੇਖੋ ਗੱਲ ਇਹ ਆ ਕਿ ਮੈਨੂੰ ਭਾਜਪਾ ਦੇ ਨੇਤਾਵਾਂ ਨੇ ਦਬਾਅ ਹੇਠ ਲਿਆਂਦਾ ਸੀਗਾ ਕਿ ਤੂੰ ਇਹ ਸਭ ਕੁਛ ਕਹਿ। ਇਹ ਇੱਕ ਕੋਈ ਸਿਪਾਹੀ ਆ ਤੇ ਕਹਿੰਦੀ ਆ ਕਿ ਇਹਨਾਂ ਦੋਨਾਂ ਨੇ ਮੇਰੇ ਪਤੀ ਤੇ ਉਹਨੇ ਸ਼ਰਾਬ ਪੀਤੀ ਸੀ, ਇਸ ਤਰ੍ਹਾਂ ਇਹਨਾਂ ਦੋਨਾਂ ਦੇ ਵਿੱਚ ਥੋੜ੍ਹੀ ਜਿਹੀ ਹੱਥੋਂ-ਪਾਈ ਹੋ ਗਈ, ਜਿਵੇਂ ਸ਼ਰਾਬੀ ਕਰ ਹੀ ਲੈਂਦੇ ਹੁੰਦੇ ਤੁਹਾਨੂੰ ਪਤਾ। ਉਹਦੇ ਚੱਲਦਿਆਂ ਫਿਰ ਸਿਪਾਹੀ ਮੁਹੱਲੇ ਦੇ ਜਿਹੜੇ ਭਾਜਪਾ ਆਗੂ ਸੀ ਉਹਨਾਂ ਨੂੰ ਇਕੱਠੇ ਕਰਕੇ ਲਿਆਇਆ ਸੀ। ਇੱਥੋਂ ਇਹ ਫੈਸਲਾ ਜਿਹੜਾ ਉਹ ਅਜਮਾਇਸ਼ ਦੇ ਵਿੱਚ ਲਿਆਂਦਾ ਗਿਆ। ਤੁਸੀਂ ਦੇਖੋ ਕਿੰਨੀ ਘਟੀਆ ਹਰਕਤ ਆ ਕਿ ਹੁਣ ਪਰਸਨਲ ਰੌਲੇ ਚਲੋ ਖਾਧੀ ਪੀਤੀ 'ਚ ਹੋ ਜਾਂਦਾ, ਲੜ ਪੈਂਦੇ ਨੇ ਦੋ ਖਾਣ ਪੀਣ ਵਾਲੇ, ਤਾਂ ਉਸ ਗੱਲ ਨੂੰ ਕਿਸ ਪਾਸੇ ਨੂੰ ਮੋੜ ਦਿੱਤਾ ਗਿਆ, ਡਾਇਵਰਟ ਕਰ ਦਿੱਤਾ ਗਿਆ। ਉਹ ਦੁਬਾਰਾ ਆਈ ਹੈ ਸਾਹਮਣੇ, ਉਹ ਕਹਿੰਦੀ 17 'ਚ ਮੇਰਾ ਵਿਆਹ ਹੋਇਆ ਸੀ ਤੇ ਲਵ ਮੈਰਿਜ ਸੀ, ਮੈਨੂੰ ਸਾਰਾ ਪਤਾ ਸੀਗਾ। ਉਹ ਇਹ ਜਿਹੜਾ ਸਾਰਾ ਮਸਲਾ ਬਣਾਇਆ ਗਿਆ। ਵੈਸੇ ਇਹਨਾਂ ਦੀ ਖੁਸ਼ੀਅਤ ਦਾ ਮੈਂ ਤੁਹਾਨੂੰ ਇੱਕ ਹੋਰ ਮਾਮਲਾ ਦੱਸ ਦਿੰਦਾ। ਮਾਮਲਾ ਹੈ ਸ਼ਰਾਬ ਨਾਲ ਹੀ ਜੁੜਿਆ ਤੇ ਮਾਮਲਾ ਹੈ ਗੁਜਰਾਤ ਨਾਲ ਜੁੜਿਆ। ਗੁਜਰਾਤ 'ਚ ਸ਼ਰਾਬਬੰਦੀ ਹੈ, ਇੱਕ ਕਰਤੂਤ ਦੇਖ ਲਓ। ਇਹਨਾਂ ਦੇ ਬੰਦਿਆਂ ਨੇ ਇੱਕ ਫੋਟੋ ਜਿਹੜੀ ਹੈ ਨਾ ਉਹ ਵਾਇਰਲ ਕੀਤੀ। ਕਿਆ ਦੇਖੋ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਇੱਕ ਰੱਜਿਆ ਪਿਆ ਤੇ ਪਿਆ ਵੀ ਟਾਈਟ ਹੋਇਆ ਬੰਦਾ। ਅੱਛਾ, ਜਦੋਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਸ਼ੱਕ ਜਿਹਾ ਹੋਇਆ ਉਹਨਾਂ ਨੇ ਥਾਣੇ ਸਲਾਹ ਦਿੱਤੀ। ਉਹਨਾਂ ਆਖਿਆ ਕਿ ਇਹਦੀ ਜਾਂਚ ਪੜਤਾਲ ਕਰੋ, ਬੰਦਾ ਸਾਡਾ ਨਹੀਂ ਜਾਪਦਾ। ਤੇ ਹੋਇਆ ਕੀ, ਸੱਚਾਈ ਕੀ ਨਿਕਲੀ ਵੇਖੋ ਕਿ ਨਾਲ ਹੀ ਉਹਨਾਂ ਦੇ ਹੈਗਾ ਦਫ਼ਤਰ ਭਾਜਪਾ ਦਾ ਜੀ, ਉਹ ਬੰਦਾ ਭਾਜਪਾ ਦੇ ਦਫ਼ਤਰ ਦਾ ਸੀ ਤੇ ਰੱਜ ਕੇ ਦਾਰੂ ਨਾਲ ਛਟੱਡੀ ਹੋ ਗਏ ਤੇ ਇਹਨਾਂ ਦੇ ਸੌ ਪਿਆ ਕੇ ਲਿਟਦਾ ਪਿਆ ਸੀ। ਇਹਨਾਂ ਨੇ ਆਖਿਆ ਬੰਦਾ ਤੇ ਤੁਹਾਡਾ ਆ। ਤੇ ਉਹ ਜਦੋਂ ਰੌਲਾ ਪੈ ਗਿਆ ਭਾਜਪਾ ਨੂੰ ਤੇ ਮਾਫੀ ਮੰਗਣੀ ਪਈ ਹੈ ਕਿ ਸਾਤੋਂ ਗਲਤੀ ਹੋ ਗਈ ਹੈ ਜੀ। ਆਹ ਤਾਂ ਹਾਲ ਆ। ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ ਰਾਜਨੀਤੀ ਦੇ ਵਿੱਚ। ਖੈਰ ਇਸ ਤਰ੍ਹਾਂ ਮੇਰੇ ਖਿਆਲ ਦੇ ਨਾਲ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਣਾ, ਭਾਈਚਾਰੇ ਨੂੰ ਤੋੜਨਾ ਬਹੁਤ ਘਟੀਆ ਹਰਕਤ ਹੈ। ਹਾਂ ਜੇ ਕੋਈ ਫੋਰਸਫੁਲੀ ਕਨਵਰਜ਼ਨ ਕਰਾ ਰਿਹਾ, ਕੋਈ ਲਾਲਚ ਦੇ ਕੇ ਕਰਾ ਰਿਹਾ, ਪਹਿਲੀ ਗੱਲ ਤਾਂ ਆਪਣੇ ਧਰਮ 'ਚ ਆਪਣੇ ਅਕੀਦੇ 'ਚ ਭਾਈਚਾਰੇ ਪਰਪੱਕ ਕਰੋ। ਜੇ ਕੋਈ ਆਪਣੀ ਨਿੱਜੀ ਆਜ਼ਾਦੀ ਦੀ ਹੈਸੀਅਤ ਨਾਲ ਜਾ ਰਿਹਾ ਤੇ ਉਹਨੂੰ ਕੋਈ ਭਰਮਾਇਆ ਨਹੀਂ ਜਾ ਰਿਹਾ, ਲਲਚਾਇਆ ਨਹੀਂ ਜਾ ਰਿਹਾ, ਤੇ ਜੇ ਕੋਈ ਖੜਦਾ ਵੀ ਨਹੀਂ ਫਿਰ ਉਹਨੂੰ ਉਸ ਧਰਮ ਨਾਲ ਧੱਕੇ ਨਾਲ ਬੰਨ੍ਹ ਕੇ ਕਰਾਉਣਾ ਵੀ ਕੀ ਆ? ਇਹ ਬੜਾ ਵੱਡਾ ਸਵਾਲ ਆ। ਸੋ ਇਹ ਚੀਜ਼ਾਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ। ਪਰ ਯੂਪੀ ਦੇ ਵਿੱਚ ਜਿਵੇਂ ਰਾਸ਼ਟਰਪਤੀ ਨੂੰ ਤੋੜ ਦਿੱਤਾ ਉੱਥੇ ਕਿ ਵੇਖੋ ਜੀ ਮੈਂ ਦਲਿਤ ਘਰ 'ਚ ਉੱਠ ਕੇ ਕਿੱਥੋਂ ਤੱਕ ਪਹੁੰਚਿਆ, ਜਾ ਕੇ ਦੱਸਣ ਲੱਗ ਗਿਆ ਤੇ 5 ਲੱਖ ਮੇਰੀ ਤਨਖਾਹ ਤੇ 2.25 ਲੱਖ ਤੇ ਮੇਰਾ ਟੈਕਸ ਹੀ ਕੱਟਿਆ ਜਾਂਦਾ। ਟੈਕਸ ਜਦ ਕਿ ਹੈ ਹੀ ਨਹੀਂ ਹੈ ਪ੍ਰੈਜ਼ੀਡੈਂਟ ਦੀ ਸੈਲਰੀ ਨੂੰ, ਪਰ ਉਹ ਦਲਿਤ ਵੋਟ ਨੂੰ ਸਾਧਣ ਦਾ ਮਾਮਲਾ ਹੈ। ਇੱਥੇ ਧਰਮ ਪਰਿਵਰਤਨ ਦਾ ਮਾਮਲਾ ਬਣਾਇਆ ਜਾ ਰਿਹਾ ਵਾ। ਉਧਰ ਓਵੈਸੀ ਆ ਗਿਆ ਕਿ ਮੁਸਲਮਾਨਾਂ ਦਾ CM ਆਪਾਂ ਬਣਾਉਣਾ ਹੀ ਬਣਾਉਣਾ, ਡਿਪਟੀ CM ਤੇ ਘੱਟੋ ਘੱਟ ਵੱਟਦੇ ਪਿਆ। ਇਹ ਸਾਰੀਆਂ ਚੀਜ਼ਾਂ ਨੂੰ ਜੇ ਤੁਸੀਂ ਇੱਧਰ ਜੋੜੋਗੇ ਤਾਂ ਇਹਨਾਂ ਨੂੰ ਪਤਾ ਕਿ ਐਤਕੀ ਸਾਡੀ ਡਫਲੀਅਤ ਤੇ ਆਸਾਨੀ ਨਾਲ ਬਚਣੀ ਨਹੀਂ। ਸੋ ਇਸ ਤਰ੍ਹਾਂ ਦੇ ਰਾਗ ਜਿਹੜੇ ਉਹ ਛੇੜੇ ਜਾ ਰਹੇ ਆ। ਜੀ ਜੀ, ਇੱਕ ਆਪਾਂ ਇੱਥੇ ਸਰੋਤਿਆਂ ਲੈਂਦੇ ਹਾਂ ਬ੍ਰੇਕ ਤੋਂ ਬਾਅਦ 'ਚ ਜੇ ਤੁਹਾਡਾ ਵੀ ਕੋਈ ਸਵਾਲ ਹੋਇਆ ਤੁਸੀਂ ਮਿੰਟੂ ਜੀ ਨੂੰ ਪੁੱਛ ਸਕਦੇ ਹੋ। ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਹੈ 408 272 5200 408272 5200 ਤੇ ਮਿਲਦੇ ਆਪਾਂ ਆਪਣੇ ਸਰੋਤਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ 'ਚ। KWRU Fresno 1300 AM, KLHC Bakersfield 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM। ਵੀ ਕੁੜੀ ਦਾ ਵਿਆਹ ਤੇ ਰੱਖ ਲਿਆ, ਭਲਾ ਕੱਪੜੇ ਲੀੜੇ ਦੀ ਕੋਈ ਫਿਕਰ ਹੈ? ਉਹ ਮੈਰੀ ਗੋਲਡ ਦੇ ਹੁੰਦਿਆਂ ਸਾਨੂੰ ਫਿਕਰ ਕਰਨ ਦੀ ਕੀ ਲੋੜ ਹੈ? ਉਹ ਹਾਂ, ਇਹ ਤੇ ਮੈਂ ਸੋਚਿਆ ਹੀ ਨਹੀਂ। ਜੀ ਹਾਂ, ਮੈਰੀ ਗੋਲਡ ਫੈਸ਼ਨ ਹਾਊਸ ਸੈਂਟਰਲ ਵੈਲੀ ਦਾ ਪਹਿਲਾ ਭਾਰਤੀ ਸ਼ੋਰੂਮ ਜਿਸ ਵਿੱਚ ਤੁਹਾਡੇ ਵਿਆਹ ਦੀਆਂ ਸਾਰੀਆਂ ਜ਼ਰੂਰਤ ਦੀਆਂ ਚੀਜ਼ਾਂ ਮੌਜੂਦ ਨੇ। ਜੀ ਹਾਂ, ਇੱਕੋ ਛੱਤ ਦੇ ਥੱਲੇ ਤੁਹਾਨੂੰ ਮਿਲਣਗੇ ਬ੍ਰਾਈਡਲ ਵੇਅਰ, ਪਾਰਟੀ ਵੇਅਰ, ਮੈਨਸ
ਵੇਅਰ, ਜੁਐਲਰੀ, ਫੁੱਟਵੇਅਰ, ਐਕਸੈਸਰੀ, ਵੈਡਿੰਗ ਪ੍ਰੌਪਸ ਤੇ ਹੋਰ ਵੀ ਬਹੁਤ ਕੁਝ। ਕਸਟਮ ਆਰਡਰਸ ਵੀ ਲੈਂਦੇ ਨੇ। ਤਾਂ ਅੱਜ ਹੀ ਪਹੁੰਚੋ ਮੈਰੀ ਗੋਲਡ ਫੈਸ਼ਨ ਹਾਊਸ, ਐਲ ਪੈਸੋ ਸ਼ਾਪਿੰਗ ਸੈਂਟਰ, ਹਾਈਵੇ 99 ਤੇ ਹੈਰੰਗਨ ਤੇ। ਕਾਲ 559 367 1285। ਪੰਜਾਬੀ ਰੇਡੀਓ USA ਦੀ ਐਪ ਦੇ ਉੱਤੇ ਪੰਜਾਬੀ ਰੇਡੀਓ USA ਦੇ ਲਾਈਵ ਪ੍ਰੋਗਰਾਮ, ਪੁਰਾਣੇ ਪ੍ਰੋਗਰਾਮਸ ਦੇ ਪੋਡਕਾਸਟ, ਇਹ ਸਾਰਾ ਕੁਝ ਜਦੋਂ ਮਰਜ਼ੀ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਸੁਣ ਸਕਦੇ ਹੋ। ਅੱਜ ਹੀ ਐਪ ਡਾਊਨਲੋਡ ਕਰੋ, ਆਪਣੇ ਆਈਫੋਨ ਜਾਂ ਐਂਡਰੋਇਡ ਦੇ ਫੋਨ ਦੇ ਵਿੱਚ ਸਰਚ ਕਰੋ ਪੰਜਾਬੀ ਰੇਡੀਓ USA। ਫ੍ਰੈਜ਼ਨੋ ਤੇ ਉਸਦੇ ਨਜ਼ਦੀਕ ਇਲਾਕਿਆਂ ਦੇ ਵਿੱਚ MGA ਲਿਕਰ ਸਟੋਰਾਂ ਦੇ ਉੱਤੇ ਕੰਮ ਕਰਨ ਵਾਲੇ ਲੋਕਾਂ ਦੀ ਜ਼ਰੂਰਤ ਹੈ। $15 ਪਰ ਆਵਰ ਤਨਖਾਹ ਦਿੱਤੀ ਜਾਵੇਗੀ। ਜੇ ਤੁਹਾਡੇ ਕੋਲ ਐਕਸਪੀਰੀਅੰਸ ਨਹੀਂ ਵੀ ਹੈ ਤਾਂ ਤੁਹਾਨੂੰ ਟ੍ਰੇਨ ਵੀ ਕਰਨਗੇ। ਹੋਰ ਜਾਣਕਾਰੀ ਲਈ ਕਾਲ ਗੁਰਪ੍ਰੀਤ ਸਰਾਏ 559 996 0005 559 696 0005। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਪੰਜਾਬੀ ਕਮਿਊਨਿਟੀ ਤੱਕ ਪਹੁੰਚਾਉਣ ਦੇ ਲਈ ਅੱਜ ਹੀ ਸੰਪਰਕ ਕਰੋ ਪੰਜਾਬੀ ਰੇਡੀਓ USA 4082725200 408 272 5200। ਪੰਜਾਬੀ ਰੇਡੀਓ USA ਦੀ ਐਪ ਗੂਗਲ ਅਤੇ ਐਪਲ ਦੇ ਪਲੇ ਸਟੋਰਸ ਤੋਂ ਅੱਜ ਹੀ ਡਾਊਨਲੋਡ ਕਰੋ। ਪੰਜਾਬੀ ਰੇਡੀਓ USA ਦੇ ਲਾਈਵ ਪ੍ਰੋਗਰਾਮਸ ਦੇ ਨਾਲ ਪੁਰਾਣੇ ਪ੍ਰੋਗਰਾਮਸ ਦੇ ਪੋਡਕਾਸਟ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਜਦੋਂ ਮਰਜ਼ੀ ਸੁਣ ਸਕਦੇ ਹੋ। ਆਪਣੇ ਐਪਲ ਦੇ ਆਈਫੋਨ, ਆਈਪੈਡ ਜਾਂ ਗੂਗਲ ਦੇ ਐਂਡਰੋਇਡ ਫੋਨਸ ਦੇ ਉੱਤੇ ਸਰਚ ਕਰੋ ਪੰਜਾਬੀ ਰੇਡੀਓ USA। थोड़ा तिखा थोड़ा मिठा जिहा कुछ खाण ਨੂੰ ਜੀ ਕਰੇ ਤਾਂ ਨਿਊ ਇੰਡੀਆ ਸਵੀਟ ਐਂਡ ਸਪਾਈਸੀ ਫ੍ਰੈਜ਼ਨੋ ਜ਼ਰੂਰ ਵਿਜ਼ਿਟ ਕਰੋ, ਜਿੱਥੇ ਤੁਹਾਨੂੰ ਮਿਲੇਗੀ ਪੰਜਾਬੀ ਇੰਡੀਅਨ ਫਿਊਜ਼ਨ ਗਰੋਸਰੀ, ਮਸਾਲੇ, ਹਰੀਆਂ ਤਾਜ਼ੀਆਂ ਤੇ ਫਰੋਜ਼ਨ ਸਬਜ਼ੀਆਂ, ਆਰਗੈਨਿਕ ਸਮਾਨ ਤੇ ਨਾਲ ਹੀ ਹਰ ਤਰ੍ਹਾਂ ਦੀ ਮਿਠਾਈ, ਖੋਏ ਵਾਲੀਆਂ ਪਿੰਨੀਆਂ ਤੇ ਵਿਆਹ ਦੀ ਭਾਜੀ, ਬਲੈਂਕਟ ਤੇ ਗੁਰਦੁਆਰਾ ਸਾਹਿਬ ਲਈ ਰੁਮਾਲਾ ਸਾਹਿਬ ਵੀ ਮਿਲਦੇ ਨੇ। ਤੇ ਹਾਂ, ਇਹਨਾਂ ਦੇ ਚਾਟ ਕਾਰਨਰ ਤੇ ਚਟਪਟੀ ਚਾਟ, ਗੋਲ ਗੱਪੇ, ਮਸਾਲਾ ਡੋਸਾ ਤੇ ਸਭ ਕੁਝ ਮਿਲੇਗਾ। ਪਰੌਂਠਾ, ਤੰਦੂਰੀ ਕੁਲਚਾ, ਵੈਜੀਟੇਰੀਅਨ ਖਾਣਾ ਭਾਵੇਂ ਪੈਕ ਕਰਾਓ ਤੇ ਜਾਂ ਟੇਕ ਆਊਟ ਲੋ। ਕਿਸੇ ਵੀ ਫੰਕਸ਼ਨ ਲਈ ਖਾਣਾ ਵੀ ਆਰਡਰ ਕਰ ਸਕਦੇ ਹੋ। ਮੱਕੀ ਦੀ ਰੋਟੀ, ਸਰੋਂ ਦਾ ਸਾਗ, ਤਾਜ਼ਾ ਗੰਨੇ ਦਾ ਰਸ ਵੀ ਮਿਲਦਾ ਹੈ। ਟਰੱਕਾਂ ਵਾਲੇ ਵੀਰ ਤਾਜ਼ਾ ਤੇ ਸਵਾਦ ਖਾਣਾ ਆਰਡਰ ਕਰ ਸਕਦੇ ਨੇ ਤੇ ਪਾਰਕਿੰਗ ਵੀ ਖੁੱਲੀ ਹੈ। ਨਿਊ ਇੰਡੀਆ ਸਵੀਟ ਐਂਡ ਸਪਾਈਸੀ 3225 ਵੈਸਟ ਸ਼ਾਹ ਐਵੇਨਿਊ, ਸਵੀਟ 103 ਫ੍ਰੈਜ਼ਨੋ। ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਕਾਲ ਕਰੋ ਨਿਊ ਇੰਡੀਆ ਸਵੀਟ ਐਂਡ ਸਪਾਈਸੀ ਜਸਵਿੰਦਰ ਸਿੰਘ ਹੋਰਾਂ ਨੂੰ 559 225 2824 559 225 2824। ਰੱਖਰਾ ਇਨਕਮ ਟੈਕਸ ਤੇ ਇਮੀਗ੍ਰੇਸ਼ਨ ਇੱਕ ਭਰੋਸੇਮੰਦ ਨਾਮ। ਤੁਸੀਂ ਇਹਨਾਂ ਕੋਲ ਕਾਰਪੋਰੇਸ਼ਨ, ਬਿਜ਼ਨਸ, ਪਰਸਨਲ ਇਨਕਮ ਟੈਕਸ, ਰੀਅਲ ਐਸਟੇਟ ਘਰ ਵੇਚਣਾ ਜਾਂ ਖਰੀਦਣਾ ਹੋਵੇ, ਲਾਈਫ ਇੰਸ਼ੋਰੈਂਸ, ਸੀਨੀਅਰ ਸਿਟੀਜ਼ਨ ਵਾਸਤੇ ਮੈਡੀਕੇਅਰ, ਇਮੀਗ੍ਰੇਸ਼ਨ ਜਿਵੇਂ ਫੈਮਿਲੀ ਪਟੀਸ਼ਨ ਫਾਈਲਿੰਗ, ਸਿਟੀਜ਼ਨਸ਼ਿਪ, ਗ੍ਰੀਨ ਕਾਰਡ, ਵਰਕ ਪਰਮਿਟ, R1 ਵੀਜ਼ਾ, I-360, ਐਡਜਸਟਮੈਂਟ ਆਫ ਸਟੇਟਸ, ਪਾਸਪੋਰਟ ਰੀਨਿਊ ਕਰਵਾਉਣਾ ਹੋਵੇ, ਇੰਡੀਆ, ਇੰਗਲੈਂਡ, ਕੈਨੇਡਾ ਦੇ ਲਈ ਵੀਜ਼ਾ ਲਗਵਾਉਣਾ ਹੋਵੇ, IRS ਦਾ ਕੋਈ ਵੀ ਮਸਲਾ ਹੋਵੇ, ਇਹ ਸਾਰੇ ਕੰਮਾਂ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਟਰੱਕਿੰਗ ਦੀਆਂ ਨਵੀਆਂ ਕੰਪਨੀਆਂ ਅਤੇ ਕਾਰਪੋਰੇਸ਼ਨ ਬਣਾਉਣ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਕੈਲੀਫੋਰਨੀਆ ਵਿੱਚ ਬਣੇ ਨਵੇਂ ਕਾਨੂੰਨ ਦੇ ਕਾਰਨ ਆਪਣੀ ਕਮਿਊਨਿਟੀ ਦੀ ਮਦਦ ਕਰਨ ਦੇ ਲਈ ਇਹ ਅਕਾਊਂਟਿੰਗ ਅਤੇ ਪੇਰੋਲ ਦੀਆਂ ਸੇਵਾਵਾਂ ਵੀ ਦਿੰਦੇ ਹਨ। ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਵੀ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ। ਇਸ ਸਾਲ ਇੰਸ਼ੋਰੈਂਸ ਨਾ ਕਰਾਉਣ ਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ $695 ਦਾ ਜੁਰਮਾਨਾ ਕੀਤਾ ਜਾਵੇਗਾ। ਰੱਖਰਾ ਟੈਕਸ ਐਂਡ ਇਮੀਗ੍ਰੇਸ਼ਨ 3073 ਵੈਸਟ ਐਸ਼ਲੈਂਡ ਐਵੇਨਿਊ, ਫ੍ਰੈਜ਼ਨੋ। ਕਾਲ 5592439200। ਇਹਨਾਂ ਦੀ ਵੈਬਸਾਈਟ rakhratexservice.com ਤੇ ਜਾ ਕੇ ਅਪਾਇੰਟਮੈਂਟ ਬਣਾ ਸਕਦੇ ਹੋ। BRE ਲਾਇਸੈਂਸ ਨੰਬਰ 1759633, ਇੰਸ਼ੋਰੈਂਸ ਲਾਇਸੈਂਸ ਨੰਬਰ 0G81976। ਫ੍ਰੈਜ਼ਨੋ ਦੇ ਨਜ਼ਦੀਕ ਹਾਈਵੇ 99 ਦੇ ਉੱਤੇ ਇੱਕ ਟਰੱਕ ਵਾਸ਼ ਸੇਲ ਦੇ ਲਈ ਉਪਲਬਧ ਹੈ। ਇਸ ਟਰੱਕ ਵਾਸ਼ ਵਿੱਚ ਡੀਟੇਲਿੰਗ ਸ਼ਾਪ ਵੀ ਹੈ, 4 ਆਫਿਸ ਸਪੇਸ ਹਨ, ਖੁੱਲੀ ਪਾਰਕਿੰਗ ਹੈ। ਸਮਾਲ ਤੋਂ ਮੀਡੀਅਮ ਟਰੱਕਿੰਗ ਕੰਪਨੀ ਇਸ ਨੂੰ ਆਪਣੇ ਆਪਰੇਸ਼ਨਸ ਦੇ ਲਈ ਵੀ ਵਰਤ ਸਕਦੀ ਹੈ। ਇੱਕ ਸੁਨਹਿਰੀ ਮੌਕਾ ਹੈ, ਆਪਣੇ ਬੌਸ ਆਪ ਬਣੋ ਅਤੇ ਡਾਲਰ ਕਮਾਓ। ਹੋਰ ਜਾਣਕਾਰੀ ਲਈ ਅੱਜ ਹੀ ਕਾਲ ਕਰੋ 559 581 7813 559 581 7813। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton, Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਇਸ ਵਕਤ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ
ਖਬਰ ਤੇ ਨਜ਼ਰ ਮਿੰਟੂ ਜੀ, ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ ਜੀ। ਜੀ ਸ਼ੁਕਰੀਆ। ਜੀ ਤੇ ਸਰੋਤਿਓ, ਤੁਸੀਂ ਵੀ ਹੁਣ ਸਵਾਲ ਕਰ ਸਕਦੇ ਹੋ। ਫੋਨ ਲਾਈਨਸ ਓਪਨ ਨੇ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਆਓ ਆਪਾਂ ਵਾਰੀ ਸਿਰ ਆਪਣੇ ਸਰੋਤਿਆਂ ਨਾਲ ਕਰਦੇ ਹਾਂ ਜੀ ਗੱਲ। ਪਹਿਲੇ ਕਾਲਰ ਨੇ ਆਪਣੇ ਨਾਲ ਜੁੜੇ ਭੁਪਿੰਦਰ ਧੂਰ ਜੀ। ਸਤਿ ਸ਼੍ਰੀ ਅਕਾਲ ਭੁਪਿੰਦਰ ਜੀ। ਇਸ ਸਮੇਂ ਕਾਰਪੇਟ ਦੇ ਅੰਦਰ ਵਿਛਾ ਕੇ ਓਕੇ, ਲੱਗਦਾ ਜੀ ਹੋਰ ਕੰਮ 'ਚ ਬਿਜ਼ੀ ਹੋ ਗਏ ਨੇ। ਤੇ ਅਗਲੇ ਕਾਲਰ ਆਪਾਂ ਉਹਨਾਂ ਨਾਲ ਗੱਲ ਕਰਦੇ ਨੇ, ਜਸਬੀਰ ਢਿੱਲੋਂ। ਵੀਰ ਜੀ, ਪੰਜਾਬੀ ਰੇਡੀਓ ਯੂਐਸਏ ਸਾਰੀ ਸਮੁੱਚੀ ਟੀਮ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਮੈਂ ਪੁੱਛਣਾ ਸੀ ਵੀ ਜਿਵੇਂ ਦੱਸਦੇ ਵੀ ਆਪਣੇ ਬਾਰਡਰਾਂ ਤੇ ਡਰੋਨ ਫਿਰ ਵਿਖਾਉਂਦੇ ਆ ਪਾਕਿਸਤਾਨ ਦੇ, ਬਾਦਲਾਂ ਦੀ ਤੇ ਰਲੀ ਮਿਲੀ ਭਾਗਤਾ, ਕੈਪਟਨ ਦੀ, ਬਾਕੀ ਲਾ ਲਓ ਸੈਂਟਰ ਦੀ ਰਲੀ ਮਿਲੀ ਭਾਗਤਾ। ਇਹਨਾਂ ਨੇ ਇਹ ਕੁਛ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਲੈਣੀਆਂ, ਬਾਅਦ ਦੇ ਵਿੱਚ ਇਹਨਾਂ ਨੇ ਉੱਤੇ ਸੈਂਟਰ ਵਾਲੇ ਨੇ ਇਹਨਾਂ ਦਾ ਬੁਰਾ ਹਾਲ ਕਰਨਾ। ਦੂਜੀ ਗੱਲ ਆ ਵੀ ਜਿਵੇਂ ਆਪਣੀ ਪੰਜਾਬ ਪੁਲਿਸ ਆ ਜਾਂ ਆਪਣੇ ਬਾਰਡਰਾਂ ਦੇ ਫੌਜੀ ਆ ਸਿੱਖ ਭਾਈ, ਇਹ ਅੱਜ ਤਾਂ ਭੱਜ ਕੇ ਅੱਗੇ ਹੋ ਗਏ ਲੀਡਰਾਂ ਦੀ ਹਕੂਮਤ ਦੇ ਅੰਦਰ ਚੱਲਦੇ, ਪਰ ਜਦੋਂ ਗਾਂਹ ਕਿਤੇ ਭਾਜਪਾ ਗਈ ਇਹਨਾਂ ਦਾ ਉਹ ਬੁਰਾ ਹਾਲ ਹੋਣਾ ਜਿਹੜਾ ਅੱਜ ਤੋਂ 500 ਸਾਲ ਪਹਿਲਾਂ ਕੀਤਾ ਸੀ ਮੁਗਲਾਂ ਨੇ। ਇਹ ਭਾਜਪਾ ਮੁਗਲਾਂ ਨਾਲ ਵੀ ਭੈੜੀ ਜਾਤ ਆ। ਇਹ ਬਾਕੀ ਆਪਣਾ ਸੋਚਣ। ਇਹਦੇ ਬਾਰੇ ਦੱਸੋ ਜੀ ਵੀ ਜਿਹੜਾ ਡਰੋਨ ਦੱਸਦੇ ਕੀ ਕਰਦੇ ਆ। ਓਕੇ ਵੀਰ, ਸਤਿ ਸ੍ਰੀ ਅਕਾਲ। ਦੱਸੋ, ਮੈਂ ਤਾਂ ਹੁਣ ਇਹਦੇ ਤੇ ਕੀ ਕਹਿ ਸਕਦਾ, ਤੁਹਾਡੇ ਓਪੀਨੀਅਨ ਆ। ਕਿਉਂਕਿ ਦੇਖੋ, ਅਸੀਂ ਗੱਲ ਕਰਾਂਗੇ, ਸਾਨੂੰ ਸਟੈਬਲਿਸ਼ ਕਰਨੀ ਪਵੇਗੀ ਗੱਲ। ਤੁਸੀਂ ਆਜ਼ਾਦ ਹੋ, ਤੁਸੀਂ ਆਪਣੀ ਗੱਲ ਰੱਖ ਸਕਦੇ ਹੋ। ਡਰੋਨ ਅਟੈਕ ਹੋਇਆ ਤੇ ਅੱਗੇ ਵੀ ਇਸ ਤਰ੍ਹਾਂ ਡਰੋਨ ਉੱਡਦੇ ਆ। ਹੁਣ ਇਹੀ ਚੀਜ਼ ਆ, ਇਜ਼ਰਾਈਲ ਦੇ ਵਿੱਚ ਵੀ ਤਾਂ ਆਹੀ ਰੌਲਾ ਸੀਗਾ। ਉਹ ਕਹਿੰਦੇ ਆ ਕਿ ਹਮਾਸ ਵਾਲੇ ਜਿਹੜੇ ਆ ਡਰੋਨਾਂ ਰਾਹੀਂ ਹਮਲਾ ਕਰਦੇ ਆ। ਫਿਰ ਫਿਲਿਸਤੀਨੀਆਂ ਦਾ ਜੋ ਕਾਂਡ ਹੋਇਆ ਸਭ ਨੂੰ ਪਤਾ ਹੈ। ਹੁਣ ਕੌਣ ਕਰਵਾਉਂਦਾ ਕੌਣ ਨਹੀਂ ਕਰਵਾਉਂਦਾ ਪਤਾ ਨਹੀਂ, ਪਰ ਉੱਥੇ 에ਅਰਬੇਸ ਸਟੇਸ਼ਨ 'ਤੇ ਇਸ ਤਰ੍ਹਾਂ ਦਾ ਇੱਕ ਹਮਲਾ ਹੋਇਆ। ਉਹ ਮਤਲਬ ਕਿ ਡਰੋਨ ਉਸ ਤੋਂ ਬਾਅਦ 2-4 ਵਾਰੀ ਕਿਹਾ ਕਿ ਬਾਅਦ ਦੇ ਵਿੱਚ ਵੀ ਦੇਖਣ ਨੂੰ ਮਿਲੇ ਆ। ਹੁਣ ਕੀ ਪਰਦੇ ਦੀ ਖੇਡ ਆ ਭਾਈ ਸਾਹਿਬ, ਆਪਾਂ ਕੀ ਕਹਿ ਸਕਦੇ ਆ। ਕਿਉਂਕਿ ਜੇ ਮੈਂ ਗੱਲ ਕਹੂੰਗਾ ਤਾਂ ਮੈਨੂੰ ਝੱਟ ਤੁਹਾਡਾ ਫੋਨ ਕੱਟੂਗਾ। ਇੱਥੋਂ ਹੀ ਸੁਣਦੇ ਹੁੰਦੇ ਆ, ਨਾਲ ਦੀ ਨਾਲ ਫੋਨ ਲਾ ਲੈਂਦੇ ਨੇ ਕਿ ਹਾਂ ਭਾਈ ਤੂੰ ਦੱਸ, ਤੂੰ ਕਿਵੇਂ ਗੱਲ ਕਹੀ, ਤੇਰੇ ਕੋਲ ਕੀ ਪ੍ਰੂਫ ਹੈ। ਸੋ ਜਦੋਂ ਮੇਰੇ ਕੋਲ ਕੋਈ ਫੈਕਟ ਨਹੀਂ ਹੈ ਐਸਾ, ਜਿੱਦਣ ਕੋਈ ਆਇਆ, ਕੋਈ ਇਨਵੈਸਟੀਗੇਸ਼ਨ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਏਜੰਸੀਆਂ ਦਾ ਕੰਮ ਆ, ਮੈਂ ਉਦੋਂ ਕਹਿ ਵੀ ਦੂੰਗਾ, ਉਦੋਂ ਕਹਿਣ ਤੋਂ ਕੋਈ ਗਰੇਜ਼ ਨਹੀਂ ਕਰਾਂਗਾ। ਬਾਕੀ ਉੱਦਾਂ ਵੈਸੇ ਮਿੰਟੂ ਜੀ ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ ਆ। ਚਾਹੇ ਇੱਥੇ ਦੀ ਹੈ ਤੇ ਚਾਹੇ ਉੱਥੇ ਦੀ ਹੈ, ਚਾਹੇ ਕਿਤੇ ਦੀ ਵੀ ਹੈ, ਜਿਹੜੀਆਂ ਸਰਕਾਰਾਂ ਆ ਜੀ। ਇੱਕ ਸਭ ਤੋਂ ਹਾਸੋਹੀਣ ਡਰੋਨ ਅਟੈਕ ਮੈਨੂੰ ਮਿੰਟੂ ਜੀ ਥੋੜ੍ਹੇ ਪਿਛਲੇ ਜਿਹੜੇ ਥੋੜ੍ਹੇ ਸਮੇਂ 'ਚ ਯਾਦ ਆਉਂਦਾ, ਨਿਕੋਲਸ ਮੈਡੂਰੋ ਜਿਹੜਾ ਵੈਨੇਜ਼ੁਏਲਾ ਦਾ ਸੀਗਾ, ਉਹਨੇ ਆਪ ਹੀ ਕਹਿੰਦੇ ਆ ਜੀ ਉਹ ਕਰਵਾਇਆ ਸੀਗਾ। ਉਦੋਂ ਸਾਰੇ ਜਾਣੇ ਸੀਗੇ ਤੇ ਪਰੇ 'ਚ ਜਾ ਕੇ ਡਰੋਨ ਦਾ ਜਿਹੜਾ ਉਸ ਤੋਂ ਇੰਨੀ ਕੁ ਦੂਰੀ ਸੀਗੀ ਵੀ ਉਸ ਹਮਲੇ ਦਾ ਉਸ 'ਤੇ ਨੁਕਸਾਨ ਨਾ ਹੋਵੇ, ਤੇ ਉਸਨੇ ਉਹ ਜਿਹੜਾ ਖੁਦ ਆਪਣੇ ਦੇ ਉੱਤੇ ਕਹਿੰਦੇ ਆ ਵੀ ਉਹ ਹਮਲਾ ਉਦੋਂ ਕਰਵਾਇਆ ਸੀਗਾ। ਸੋ ਇਹ ਕੋਈ ਅੱਤ ਕਥਨੀ ਨਹੀਂ। ਦੁਨੀਆ 'ਚ ਬਹੁਤ ਕੁਝ ਹੁੰਦਾ ਹੈ, ਬਹੁਤ ਖੇਡਾਂ ਖੇਡੀਆਂ ਜਾਂਦੀਆਂ ਨੇ, ਪਰ ਆਪਣੇ ਕੋਲ ਜਦ ਤੱਕ ਫੈਕਟ ਨਹੀਂ ਹੈ ਕਿਸੇ ਚੀਜ਼ ਦਾ, ਆਪਾਂ ਐਵੇਂ। ਹੁਣ ਗੱਲ ਤਾਂ ਇਹ ਆ ਕਿ ਆਪਾਂ ਇਸ ਚੀਜ਼ ਨੂੰ ਤਾਂ ਚਲੋ ਮੰਨ ਲਿਆ ਕਿ ਠੀਕ ਹੈ, ਇਹ ਬਹੁਤ ਵੱਡੀਆਂ ਖੇਡਾਂ ਹੁੰਦੀਆਂ ਨੇ ਔਰ ਇੰਨੀਆਂ ਵੱਡੀਆਂ ਹੁੰਦੀਆਂ ਕਿ ਸਾਡੀ ਸ਼ਾਇਦ ਉੱਥੋਂ ਤੱਕ ਸੁਰਤ ਬੁੱਧੀ ਨਾ ਜਾਂਦੀ ਹੋਵੇ। ਪਰ ਗੱਲ ਇਹ ਹੈ ਕਿ ਜਦ ਆਪਾਂ ਮਾਈਕ 'ਤੇ ਗੱਲ ਕਹਿੰਦੇ ਆ, ਜਦ ਆਪਾਂ ਕਲੇਮ ਕਰਦੇ ਆ, ਤਾਂ ਸਾਡੇ ਕੋਲ ਫੈਕਟ ਜ਼ਰੂਰ ਹੋਣੇ ਚਾਹੀਦੇ ਆ। ਜੀ ਜੀ। ਅਗਲੇ ਜਿਹੜੇ ਕਾਲਰ ਨੇ ਦੀਪਿੰਦਰ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ। ਤੁਹਾਨੂੰ ਇੱਕ ਤਾਂ ਸਵਾਲ ਪੁੱਛਣਾ ਸੀ। ਇੱਕ ਵੀ ਉਹ ਮੈਂ ਸੁਣਿਆ ਵੀ ਇੱਕੋ ਨਵੀਂ ਪੋਲੀਟੀਕਲ ਪਾਰਟੀ ਜਾਂ ਆਊਟਫਿਟ ਵਾਂਗੂ ਹੈ ਲੋਕ ਅਧਿਕਾਰ ਲਹਿਰ ਸ਼ੁਰੂ ਕੀਤੀ ਹੈ, ਉਹਦਾ ਕੋਈ ਹੈਗਾ ਬੇਸ ਬੂਸ? ਤੁਸੀਂ ਉਹਦੇ ਬਾਰੇ ਕੋਈ ਸੁਣਿਆ? ਤੇ ਦੂਜਾ, ਹੋ ਸਕਦਾ ਮੈਂ ਥੋੜਾ ਜਿਹਾ ਲੇਟ ਜੁਆਇਨ ਕੀਤਾ, ਤੁਸੀਂ ਸ਼ਾਇਦ ਖਬਰ ਵੀ ਕਰਤੀ ਹੋਵੇ, ਜੇ ਨਹੀਂ ਕੀਤੀ ਤਾਂ ਮਾੜਾ ਜਿਹਾ ਦੱਸਿਓ ਵੀ ਉਹ ਮੈਂ ਸੁਣਿਆ ਵੀ ਆਪਣੇ ਜੱਟਾਂ ਨੇ ਉਹਦੀ ਹਰਜੀਤ ਗਰੇਵਾਲ ਦਾ ਝੋਨਾ ਵਾਹਤਾ ਜਿਹੜਾ ਲਾਇਆ ਵਾ ਸੀਗਾ। ਧੰਨਵਾਦ ਜੀ, ਇਕੱਠੇ ਹੋਣਾ ਸੁਣਿਆ। ਹਾਂਜੀ, ਨਹੀਂ ਵਾਹ ਤਾਂ ਝੋਨਾ ਵਾਇਆ, ਪਰ ਝੋਨਾ ਜੱਟਾਂ ਨੇ ਨਹੀਂ ਵਾਇਆ, ਕਿਸਾਨ ਤੇ ਮਜ਼ਦੂਰਾਂ ਨੇ ਰਲ ਕੇ ਵਾਇਆ। ਸੋ ਉਹਦੇ ਵਿੱਚ ਸੰਘਰਸ਼ ਦੇ ਵਿੱਚ ਮਜ਼ਦੂਰ ਵੀ ਹੁੰਦੇ ਨੇ। ਆਪਾਂ ਇਹ ਨਹੀਂ ਕਹਿ ਸਕਦੇ ਕਿ ਇੱਕ ਸਮਾਜ ਦਾ ਜਾਂ ਇੱਕ ਵਰਗ ਦਾ ਜਿਹੜਾ ਅੰਦੋਲਨ ਆ, ਉਸ ਅੰਦੋਲਨ ਦੇ ਵਿੱਚ ਸਾਰੇ ਹੀ ਹੈ। ਇਹ ਜੱਟਾਂ ਦਾ ਅੰਦੋਲਨ ਨਹੀਂ ਹੈ, ਕਿਸਾਨਾਂ ਦਾ ਅੰਦੋਲਨ ਆ। ਦੂਜੀ ਚੀਜ਼ ਜਿਹੜੀ ਹੈ ਕਿ ਵੇਖੋ, ਇਸ ਟਾਈਮ ਲੋਕ ਅਧਿਕਾਰ ਲਹਿਰ ਦੀ ਇੰਨੀ ਜ਼ਿਆਦਾ ਪਕੜ ਤੇ ਹੈ ਨਹੀਂ ਗੀ, ਮੈਂ ਇਮਾਨਦਾਰੀ ਨਾਲ ਕਹਾਂ, ਪਰ ਉਹ
ਕੁਝ ਮੁੰਡੇ ਉਹਨਾਂ 'ਚੋਂ ਨੌਜਵਾਨ ਜਿਹੜੇ ਆ ਗਰਾਊਂਡ ਤੇ ਕੰਮ ਕਰ ਰਹੇ ਨੇ। ਘੱਟੋ ਘੱਟ ਇਹ ਨਹੀਂ ਹੈ ਕਿ PC ਕਰ ਲਈ, ਫੇਸਬੁੱਕ ਤੇ ਰੌਲਾ ਪਾ ਲਿਆ। ਹਾਲਾਂਕਿ ਉਹਨਾਂ ਦਾ ਮੈਂ ਦੇਖਿਆ ਸੋਸ਼ਲ ਮੀਡੀਆ ਤੇ ਵੀ ਪ੍ਰਚਾਰ ਬਹੁਤ ਮਦਦ ਹੈ, ਜਦ ਕਿ ਉਹ ਹੋਰ ਪ੍ਰਚਾਰ ਤਿੱਖਾ ਕਰ ਸਕਦੇ, ਸੋਸ਼ਲ ਮੀਡੀਆ ਨੂੰ ਹਥਿਆਰ ਬਣਾ ਸਕਦੇ ਆ। ਨੌਲੇਜ ਉਹਨਾਂ ਦੇ ਕੋਲ ਗਜ਼ਬ ਦੀ ਹੈ, ਫੈਕਟ ਉਹਨਾਂ ਦੇ ਬਹੁਤ ਭਰਪੂਰ ਹੁੰਦੇ ਆ, ਜਿੱਦਾਂ ਕਹਿ ਲਓ ਕਿ ਗੁੰਦੇ ਹੁੰਦੇ ਆ, ਸਾਰੇ ਇਸ ਤਰ੍ਹਾਂ ਪਰੋਏ ਹੁੰਦੇ ਸੱਚ ਦੇ ਨਾਲ। ਫਿਰ ਉਹ ਗੱਲਾਂ ਜਿਹੜੀਆਂ ਦੱਸਦੇ ਉਹ 30 ਸਾਲ 40 ਸਾਲ ਬਾਅਦ ਵਾਪਰ ਸਕਦੀਆਂ। ਜਿਵੇਂ ਆਪਾਂ ਸੁਣਦੇ ਹੁੰਦੇ ਸੀ ਕਿ ਇਸ ਤਰ੍ਹਾਂ ਕਾਰਪੋਰੇਟ ਆ ਸਕਦਾ ਆ, ਉਸ ਟਾਈਮ ਇੰਨਾ ਜ਼ਿਆਦਾ ਲੋਕ ਸੀਰੀਅਸ ਨਹੀਂ ਸੀ, ਨॉन ਸੀਰੀਅਸ ਸੀਗੇ ਉਸ ਬਾਬਤ, ਤੇ ਉਹ ਸਾਰਾ ਕੁਝ ਸੱਚ ਸਾਬਤ ਹੋਇਆ। ਤਾਂ ਬਹੁਤ ਅੱਛਾ ਵਿਜ਼ਨ ਹੈ ਉਹਨਾਂ ਦੇ ਕੋਲ, ਬਲੂ ਪ੍ਰਿੰਟ ਵਧੀਆ ਹੈ ਉਹਨਾਂ ਦੇ ਕੋਲ। ਪਰੰਤੂ ਹਾਲੇ ਜੇ ਆਪਾਂ ਆਖੀਏ ਕਿ ਉਹ ਕਿਸੇ ਫਾਈਟ ਦੇ ਵਿੱਚ ਨੇ, ਪੋਲੀਟੀਕਲ ਫਾਈਟ ਦੇ ਵਿੱਚ ਨਹੀਂ ਹੈਗੇ। ਉਤਰਾ ਗਰਾਊਂਡ ਤੇ ਉਹਨਾਂ ਨੇ ਪਿਛਲੇ ਸਾਲ ਹੀ ਕੰਮ ਸਟਾਰਟ ਕਰ ਦਿੱਤਾ ਸੀਗਾ ਤੇ ਬਹੁਤ ਅੱਛੇ ਬੁਲਾਰੇ ਨੇ ਉਹਨਾਂ ਦੇ। ਜੀ ਧੰਨਵਾਦ। ਅਗਲੇ ਕਾਲਰ ਭੁਪਿੰਦਰ ਤੂਰ ਜੀ। ਥੈਂਕ ਯੂ ਬਾਈ ਜੀ। ਭਾਈ ਜੀ ਮੈਂ ਦੋ ਚੀਜ਼ਾਂ ਪੁੱਛਣੀਆਂ ਸੀ। ਇੱਕ ਤਾਂ ਜਿਹੜਾ ਸਿੱਧੂ ਜਿਵੇਂ ਅੱਜ ਸਵੇਰ ਦਾ ਟਵੀਟ ਤੁਸੀਂ ਦੱਸ ਰਹੇ ਹੋਇਆ ਜਦ ਇਹਨੂੰ ਬਿਜਲੀ ਦਾ ਮਹਿਕਮਾ ਦਿੱਤਾ ਜਾ ਰਿਹਾ ਸੀ, ਇਹ ਉਦੋਂ ਬਿਜਲੀ ਦੇ ਮਹਿਕਮੇ ਦੇ ਵਿੱਚ ਆ ਕੇ ਤੇ ਕਿਉਂ ਨਹੀਂ ਇਹ ਸੁਧਾਰ ਕਰ ਸਕਿਆ ਇਹ ਆ ਕੇ? ਪਹਿਲੀ ਗੱਲ। ਦੂਜੀ ਗੱਲ ਹੈ ਵੀ ਜਿਵੇਂ ਹੁਣ ਇਹ ਜ਼ਿਆਦਾ ਮਤਲਬ ਉਹਦੇ ਮਗਰ ਪਿਆ ਹੋਇਆ ਕਾਂਗਰਸ ਦੇ ਵਿੱਚ ਜ਼ਿਆਦਾ, ਕਿਤੇ ਇਹ ਤਾਂ ਨਹੀਂ ਹੈਗਾ ਵੀ ਇਹ ਵੀ ਆਮ ਆਦਮੀ ਪਾਰਟੀ ਚਲੇ ਜਾਊਗਾ? ਥੈਂਕ ਯੂ। ਮਿਹਰਬਾਨੀ ਜੀ। ਹਾਂਜੀ, ਨਹੀਂ ਦੇਖੋ, ਆਮ ਆਦਮੀ ਪਾਰਟੀ 'ਚ ਜਾਣਾ ਵੈਸੇ ਤਾਂ ਇਹਨੂੰ ਫੈਸਲਾ ਫਿਰ ਜਲਦੀ ਕਰਨਾ ਪਊਗਾ, ਤੇ ਇਸੇ ਕਰਕੇ ਹੀ ਆਲਾ ਕਮਾਨ ਨਵਜੋਤ ਸਿੰਘ ਸਿੱਧੂ ਨੂੰ ਖੁੱਲ੍ਹਿਆ ਛੱਡ ਰਹੀ ਹੈ ਨਾ ਕਿ ਕੋਈ ਭੰਨਤੋੜ ਨਾ ਹੋ ਜਾਵੇ। ਕਿਉਂਕਿ ਦੇਖੋ ਕਾਂਗਰਸ ਦੇ ਵਿੱਚ ਭੰਨਤੋੜ ਦਾ ਮਤਲਬ ਇਹ ਆ ਕਿ ਪਾਰਟੀ ਖਿੰਡ ਜਾਏ ਬਹੁਤ ਬੁਰੀ ਤਰ੍ਹਾਂ, ਚਾਹੇ ਉਹ ਟੁੱਟ ਭੱਜ ਕੈਪਟਨ ਕਰੇ ਚਾਹੇ ਸਿੱਧੂ ਕਰੇ। ਇੱਕ ਵਾਰੀ ਬਹੁਤ, ਜਿਵੇਂ ਤੁਸੀਂ ਦੇਖ ਲਓ ਸਿੱਧੂ ਦੇ ਨਾਲ MLA ਤਾਂ ਵੱਧ ਤੋਂ ਵੱਧ ਪ੍ਰਗਟ ਚੱਲ ਜਾਊਗਾ, ਇੱਕ ਦੋ ਹੋਰ ਚੱਲ ਜਾਣਗੇ, ਹੱਦ ਆ। ਪਰੰਤੂ ਆਮ ਆਦਮੀ ਪਾਰਟੀ ਦੀ ਜਿਹੜੀ ਚੜ੍ਹਤ ਹੋਏਗੀ ਨਾ, ਉਹ ਕਈ ਸੀਟਾਂ ਦਾ ਫਰਕ ਪੈ ਜਾਏਗਾ। ਮੈਂ ਇਹ ਤਾਂ ਨਹੀਂ ਕਹਿੰਦਾ ਕਿ ਸਿੱਧੂ ਦੇ ਆਉਣ ਨਾਲ 30-35 ਸੀਟਾਂ ਦਾ ਫਰਕ ਪੈ ਜਾਊ, ਤਾਂ ਮੰਨ ਕੇ ਚੱਲੋ ਕਿ 30 ਤੋਂ ਤੀਜਾ ਹਿੱਸਾ ਤਾਂ ਘੱਟੋ ਘੱਟ ਫਰਕ ਪਊਗਾ। ਤਾਂ ਜੇ ਆਪਾਂ ਦੇਖੀਏ, ਜੇ ਕੱਲ੍ਹ ਨੂੰ ਅਕਾਲੀ ਚੰਗੀ ਕਲੋਜ਼ ਫਾਈਟ ਦੇ ਵਿੱਚ ਆ ਜਾਂਦੇ ਆ ਤਾਂ ਉੱਥੇ ਤਾਂ 2-2 4-4 ਸੀਟਾਂ ਲਈ ਵੀ ਜਦੋਜਹਿਦ ਹੋਣ ਦੀ ਸੰਭਾਵਨਾ, ਜਿਸ ਤਰੀਕੇ ਨਾਲ ਫਿਰ ਟ੍ਰਾਇੰਗੂਲਰ ਇੱਕ ਲੜਾਈ ਬਣ ਜਾਏਗੀ। ਸੋ ਇਸ ਕਰਕੇ ਦੂਜਾ ਬੜਾ ਤੁਹਾਡਾ ਵੈਲਿਡ ਕੁਐਸਚਨ ਆ। ਮੈਂ ਇਸੇ ਕਰਕੇ ਇੱਕ ਸ਼ਬਦ ਇਸਤੇਮਾਲ ਕੀਤਾ ਨਵਜੋਤ ਸਿੰਘ ਸਿੱਧੂ ਵਾਸਤੇ, ਸ਼ਾਇਦ ਤੁਸੀਂ ਸੁਣਿਆ ਹੋਣਾ ਸਰ, ਕਿ ਨਵਜੋਤ ਸਿੰਘ ਸਿੱਧੂ ਬਹੁਤ ਵੱਡਾ ਨੁਕਸਾਨ ਵੀ ਚੁੱਕ ਸਕਦਾ ਹੈ। ਮਤਲਬ ਉਹਨੂੰ ਬਹੁਤ ਵੱਡਾ ਲਾਸ ਝੱਲਣਾ ਪੈ ਸਕਦਾ ਇਸ ਲੜਾਈ 'ਚੋਂ, ਕਿਉਂਕਿ ਉਹ ਸਾਰੀ ਲੜਾਈ ਜਿਹੜੀ ਆ ਉਹ ਕੇਂਦਰਿਤ ਕਰ ਰਿਹਾ ਹੈ ਕੈਪਟਨ ਅਮਰਿੰਦਰ ਸਿੰਘ ਤੇ, ਜਾਂ ਕਹਿ ਲਓ ਕਿ ਇੱਕ ਵਿਸ਼ੇਸ਼ ਮਾਡਲ ਤੇ। ਤੇ ਜੇ ਮੰਨ ਲਓ ਅਹੁਦਾ ਵੀ ਲੈਂਦਾ ਆਸਾਨੀ ਦੇ ਨਾਲ, ਤਾਂ ਹੀ ਤਾਂ ਉਹਨੇ ਛੱਡਿਆ ਨਾ ਡਿਪਟੀ CM ਵਾਲਾ ਕਿ ਮੈਂ ਨਹੀਂ ਬਣਨਾ। ਉਹਨੂੰ ਪਤਾ ਸੀ ਜੇ ਮੈਂ ਅਹੁਦਾ ਲੈਣਾ ਮੈਂ ਮਿੱਟੀ ਆ। ਹੁਣ ਵੀ ਮੰਨ ਲਓ ਸਾਰਾ ਕੁਝ ਕਰਾ ਕੇ ਚੁੱਪ ਕਰ ਜਾਂਦਾ ਹੈ, ਕਿਸੇ ਵੀ ਪੁਆਇੰਟ ਤੇ ਜਾ ਕੇ ਕੈਪਟਨ ਅਮਰਿੰਦਰ ਸਿੰਘ ਉਹਨੂੰ ਛੱਡੂਗਾ ਨਹੀਂ, ਜੜ੍ਹਾਂ ਉਹਦੀਆਂ ਪੋਲੀਆਂ ਕਰ ਦੇਣੀਆਂ ਕੈਪਟਨ ਅਮਰਿੰਦਰ ਸਿੰਘ ਨੇ। ਸੋ ਮੈਂ ਇਸੇ ਕਰਕੇ ਇਹ ਸ਼ਬਦ ਇਸਤੇਮਾਲ ਕੀਤਾ ਕਿ ਸਿੱਧੂ ਬਹੁਤ ਨਾਜ਼ੁਕ ਮੋੜ ਤੇ ਖਲੋਤਾ ਵਾ, ਜਾਂ ਕਹਿ ਲਓ ਕਿ ਕੇਲੇ ਦੇ ਛਿਲਕੇ ਤੇ ਖਲੋਤਾ। ਜੇ ਤਾਂ ਸੰਭਲ ਕੇ ਖਲੋਤਾ ਰਿਹਾ ਤਾਂ ਖੱਟ ਵੀ ਸਕਦਾ, ਨਹੀਂ ਤਾਂ ਨੁਕਸਾਨ ਵੀ ਜਿਹੜਾ ਉਹ ਵੀ ਹੋ ਸਕਦਾ। ਜੀ ਧੰਨਵਾਦ ਜੀ। ਅਗਲੇ ਕਾਲਰ ਗਗਨਦੀਪ ਸਿੰਘ। ਹਾਂਜੀ ਦੋਨੋਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮਿੰਟੀ ਜੀ, ਮੇਰਾ ਨਾ ਇਹੀ ਕੁਐਸਚਨ ਸੀ ਵੀ ਆਪਣੇ ਜਿਹੜਾ ਕਿਸਾਨ ਅੰਦੋਲਨ ਚੱਲਦਾ ਵੀ ਬਹੁਤ ਸਾਰੇ ਲਾਇਰਾਂ ਨੇ ਵੀ ਸਪੋਰਟ ਦਿੱਤੀ, ਵੀ ਕਿਸੇ ਵੀ ਲਾਇਰ ਨੇ ਇਹ ਪਟੀਸ਼ਨ ਜਾਂ ਕੁਛ ਫਾਈਲ ਕੀਤੀ ਹਾਈ ਕੋਰਟ 'ਚ ਵੀ ਇਹ ਜਿਹੜਾ ਉਹਨਾਂ ਨੇ ਕਾਨੂੰਨ ਬਣਾਏ ਆ ਵੀ ਇਹ ਕੇਂਦਰ ਸਰਕਾਰ ਦੇ ਅੰਡਰ ਆਉਂਦੇ ਹੀ ਨਹੀਂ। ਤੇ ਦੂਜਾ ਮੇਰਾ ਛੋਟਾ ਸਵਾਲ ਇਹ ਸੀ ਭਾਜੀ ਵੀ ਜਦੋਂ ਦਾ ਖਹਿਰਾ ਵੀ ਉਹ ਸੀਗਾ ਵਿਪਕਸ਼ ਦਾ ਨੇਤਾ, ਹਾਂਜੀ, ਜਦੋਂ ਦਾ ਉਹ ਹਟਿਆ ਉਸ ਤੋਂ ਬਾਅਦ ਆਪਾਂ ਵੇਖੀਏ ਵੀ ਆਮ ਆਦਮੀ ਪਾਰਟੀ ਦੀ ਏਡੀ ਵੱਡੀ ਕੋਈ ਵੀ ਕਿਤੇ ਵੀ ਉਹਨਾਂ ਦਾ ਕੋਈ ਹੈ ਨੀ ਗਾ ਵੀ ਉਹਨਾਂ ਨੇ ਕਿਵੇਂ ਵੀ ਇੰਨੇ ਘੁਟਾਲੇ ਹੋਏ ਆ, ਉਹਨਾਂ ਨੇ ਕੋਈ ਪ੍ਰਦਰਸ਼ਨ ਨਹੀਂ, ਕੋਈ ਲੈਣੀ ਨਹੀਂ, ਵੀ ਕੋਈ ਨਾ ਇੰਟਰਸਟਡ ਹੈ ਨਹੀਂ ਉਹਨਾਂ ਦਾ ਕੰਮ। ਹਾਂਜੀ ਥੈਂਕ ਯੂ ਭਾਜੀ। ਮਿਹਰਬਾਨੀ। ਹਾਂਜੀ ਨਹੀਂ ਦੇਖੋ, ਆਮ ਆਦਮੀ ਪਾਰਟੀ ਕੋਲ ਬੜੇ ਜੈਨੂਅਨ ਮੁੱਦੇ ਸੀਗੇ ਉਸ ਟਾਈਮ, ਜੇ ਇਕੱਠੇ ਰਹਿੰਦੇ ਨਾ ਬਿਖਰਦੇ, ਉਹਦੇ 'ਚ ਸੁਖਪਾਲ ਖਹਿਰੇ ਨੂੰ ਵੀ ਫਾਇਦਾ ਸੀਗਾ, ਭਗਵੰਤ ਮਾਨ ਨੂੰ ਵੀ ਫਾਇਦਾ ਸੀ, ਸਾਰਿਆਂ ਨੂੰ ਫਾਇਦਾ ਸੀਗਾ, ਤੇ ਬਿਖਰ ਗਿਆ। ਉਸ ਤੋਂ ਬਾਅਦ ਚਲੋ ਫਿਰ ਵੀ ਅੱਗਾਂ ਬਹੁਤ ਕੁਛ ਕਰ ਸਕਦੇ ਸੀਗੇ। ਤਾਂ ਜਿਹੜੇ ਜ਼ਮੀਨੀ ਮੁੱਦੇ ਸੀ ਉਹ ਉਹਨਾਂ 'ਤੇ ਲੜਾਈਆਂ ਇਹਨਾਂ ਨੇ ਸ਼ੁਰੂ ਕੀਤੀਆਂ, ਮੁੜ ਕੇ ਆਪ ਦੀਆਂ ਲੜਾਈਆਂ ਹੋ ਗਈਆਂ। ਤਾਂ ਜ਼ਮੀਨੀ ਮੁੱਦਾ ਦੇਖ ਲਓ, ਇਹਨਾਂ ਦਾ ਸਭ ਤੋਂ ਵੱਡਾ ਤਾਂ ਇਹਨਾਂ ਦੇ ਕੋਲ
ਐਜੂਕੇਸ਼ਨ ਦਾ ਸੀਗਾ, ਸਕੂਲਾਂ ਦੀਆਂ ਫੀਸਾਂ ਦਾ ਸੀ, ਫਿਰ ਸਭ ਤੋਂ ਵੱਡਾ ਬਿਜਲੀ ਵਾਲਾ ਸੀਗਾ। ਤਾਂ ਉਹੀ ਬਿਜਲੀ ਦਾ ਮੁੱਦਾ ਅੱਜ ਫਿਰ ਇਹਨਾਂ ਨੂੰ ਵਾਪਸ ਜ਼ਮੀਨ ਤੇ ਲਿਆਉਣਾ ਪਿਆ, ਕੇਜਰੀਵਾਲ ਨੂੰ ਐਲਾਨ ਕਰਨਾ ਪਿਆ, ਜਦ ਕਿ ਉਹ ਪਹਿਲਾਂ ਹੀ ਸੀ ਇਹਨਾਂ ਦੇ, ਪਹਿਲਾਂ ਸੀ, ਕਿਉਂਕਿ ਅਕਾਲੀ ਉਦੋਂ ਹਮਲਾਵਰ ਨਹੀਂ ਸੀ ਹੋ ਸਕਦੇ, ਕਿਉਂਕਿ ਇਹਨਾਂ ਦੇ ਰਾਜ ਦੇ ਵਿੱਚ ਸਾਰਾ ਕੁਝ ਹੋਇਆ ਸੀ। ਕਾਂਗਰਸ ਵਾਈਟ ਪੇਪਰ ਲਿਆਉਣ ਲਈ ਕਹਿ ਰਹੀ ਸੀ ਪਰ ਭੱਜ ਗਈ। ਤਾਂ ਦੋਨੇ ਪਾਰਟੀਆਂ ਫਸਦੀਆਂ ਸਨ। ਜੇ ਤੁਸੀਂ ਦੇਖੋਗੇ ਨਾ, ਇਹ ਪੋਲੀਟੀਕਲੀ ਗੇਮ ਹੁੰਦੀ ਜਿਹੜੀ ਆ, ਉਹ ਇਹੀ ਚੀਜ਼ ਹੁੰਦੀ ਹੈ ਕਿ ਦੋਨੇ ਜਿੱਥੇ ਫਸਦੇ ਉਹ ਮੁੱਦਾ ਚੱਕ ਲਓ, ਪਰੰਤੂ ਇਹ ਉੱਥੇ ਖੁੰਝ ਗਏ। ਹੁਣ ਅਕਾਲੀਆਂ ਨੇ ਮੁੱਦਾ ਚੱਕ ਲਿਆ ਕਿਉਂਕਿ ਇਹਨਾਂ ਦੀ ਮਿਸਮੈਨੇਜਮੈਂਟ ਕਹਿ ਲਓ, ਮਿਸਕੈਲਕੂਲੇਸ਼ਨ ਕਹਿ ਲਓ। ਸੋ ਇਸ ਕਰਕੇ ਹੁਣ ਜੇ ਦੇਖੀਏ ਤਾਂ ਥੋੜੀ ਇਹਨਾਂ ਨੂੰ ਫਾਈਟ ਜ਼ਿਆਦਾ ਕਰਨੀ ਪਏਗੀ। ਦੂਜਾ ਸਵਾਲ ਕੀ ਸੀਗਾ? ਗਗਨ ਜੀ, ਤੁਹਾਡਾ ਪਹਿਲਾ ਸਵਾਲ ਕਿਹੜਾ ਸੀਗਾ? ਹਾਂਜੀ ਭਾਜੀ, ਮੇਰਾ ਪਹਿਲਾ ਸਵਾਲ ਇਹ ਸੀ ਵੀ ਆਪਣੇ ਜਿਹੜੇ ਇੰਨੇ ਵੀ ਲਾਇਰਾਂ ਦੀ ਸਪੋਰਟ ਹੈ ਹਾਂਜੀ ਹਾਂਜੀ, ਨਹੀਂ ਸਰ, ਉਹ ਹੈਗਾ, ਉਹ ਪਹਿਲਾਂ ਹੀ ਇੱਕ ਕਾਨੂੰਨੀ ਝਗੜਾ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਹੈਗਾ ਕਿ ਕੀ ਕਾਨੂੰਨ ਵਾਜਬ ਨੇ ਜਿਹੜੇ ਮਤਲਬ ਕਿ ਬਣਾਏ ਗਏ ਨੇ ਲੋਕ ਸਭਾ ਤੇ ਰਾਜ ਸਭਾ ਵੱਲੋਂ, ਰਾਸ਼ਟਰਪਤੀ ਦੀ ਮੋਹਰ ਲੱਗੀ ਆ, ਕੀ ਉਹ ਵਾਜਬ ਨੇ ਜਾਂ ਗੈਰ ਵਾਜਬ ਨੇ? ਤਾਂ ਉਹ ਵਾਜਬੀਅਤ ਵਾਸਤੇ ਤਾਂ ਕਾਨੂੰਨੀ ਫਾਈਟ ਆਲਰੇਡੀ ਚਾਲੂ ਆ। ਪਰ ਹੋਇਆ ਕੀ ਆ ਕਿ ਸੁਪਰੀਮ ਕੋਰਟ ਦੂਸਰੇ ਵੱਡੇ ਮਾਮਲਿਆਂ ਵਾਂਗੂ, ਚਾਹੇ ਤੁਸੀਂ ਉਹ CA ਵਾਲਾ ਲੈ ਲਓ, ਚਾਹੇ ਤੁਸੀਂ ਕਸ਼ਮੀਰ ਦਾ ਲੈ ਲਓ 370 ਹਟਾਉਣ ਵਾਲਾ, ਚਾਹੇ ਕਿਸਾਨੀ ਕਾਨੂੰਨ ਲੈ ਲਓ, ਇਹਨਾਂ ਮਾਮਲਿਆਂ ਤੇ ਸਾਰਿਆਂ ਤੇ ਜੇਕਰ ਦੇਖੀਏ ਤਾਂ ਕਾਮਨ ਪੁਆਇੰਟ ਕੀ ਬਣਦਾ ਕਿ ਸੁਪਰੀਮ ਕੋਰਟ ਦੱਸ ਹੀ ਨਹੀਂ ਰਿਹਾ ਵੇਲੇ ਦੇ ਨਾਲ ਕਿ ਵਾਜਬ ਆ ਜਾਂ ਗੈਰ ਵਾਜਬ ਆ। ਤੇ ਇਸ ਮਾਮਲੇ 'ਚ ਵੀ ਕੀ ਹੋਇਆ ਕਿ ਉਹਨਾਂ ਨੇ ਇਹ ਦੱਸਣ ਦੀ ਥਾਂ ਤੇ ਕਿ ਵਾਜਬੀਅਤ ਹੈ ਜਾਂ ਨਹੀਂ, ਉਹਨਾਂ ਨੇ ਕਿਹਾ ਕਿ ਪਹਿਲਾਂ ਆਪਾਂ ਪਟੀਸ਼ਨ ਇਸ ਗੱਲ ਦੀ ਸੁਣਾਂਗੇ ਕਿ ਜਿਹੜੇ ਇੱਥੇ ਬੈਠੇ ਆ ਦਿੱਲੀ ਦੇ ਬਾਰਡਰਾਂ ਤੇ, ਠੀਕ ਹੈ ਨਾ। ਫਿਰ ਇਹ ਕਾਨੂੰਨੀ ਫਾਈਟ ਸ਼ੁਰੂ ਹੋ ਗਈ। ਉਹਦੇ ਵਿੱਚ ਹੀ ਇੱਕ ਕਮੇਟੀ ਨਿਕਲ ਆਈ। ਕਮੇਟੀ ਨੇ ਰਿਪੋਰਟ ਵੀ ਦੇ ਦਿੱਤੀ ਹੈ, ਤਕਰੀਬਨ ਮੈਨੂੰ ਲੱਗਦਾ ਕਿ 2 ਮਹੀਨੇ ਹੋ ਗਏ ਆ, ਉਹਨਾਂ ਨੇ ਰਿਪੋਰਟ ਵੀ ਦੇ ਦਿੱਤੀ ਹੈ ਸੁਪਰੀਮ ਕੋਰਟ ਨੂੰ। ਹੁਣ ਕੀ ਦੇ ਰਿਹਾ ਇਹ ਤਾਂ ਸੁਪਰੀਮ ਕੋਰਟ ਦਾ ਹੀ ਕੋਈ ਨੁਮਾਇੰਦਾ ਦੱਸ ਸਕਦਾ। ਸੋ ਵਾਜਬੀਅਤ ਬਾਰੇ ਆਲਰੇਡੀ ਕਾਨੂੰਨੀ ਫਾਈਟ ਜਿਹੜੀ ਆ ਉਹ ਸ਼ੁਰੂ ਹੋਈ ਆ। ਜੀ, ਅਗਲੇ ਕਾਲਰ ਨੇ ਕੁਲਵਿੰਦਰ ਜੀ। ਰਾਜਕਿਨ ਵੀਰ ਜੀ, ਮਿੰਟੂ ਜੀ, ਸਤਿ ਸ੍ਰੀ ਅਕਾਲ ਜੀ। ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਮਿੰਟੂ ਜੀ, ਮੇਰਾ ਇੱਕੋ ਹੀ ਸਵਾਲ ਆ ਜੀ, ਛੋਟਾ ਜਿਹਾ। ਮਿੰਟੂ ਜੀ, ਆਪਣੇ ਦੇਖੋ ਬੇਅਦਬੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਜੀ, ਚਾਹੇ ਪੰਜਾਬ ਆ ਚਾਹੇ ਅਮਰੀਕਾ ਆ। ਤੇ ਆ ਹੁਣੇ ਹੀ ਦੇਖ ਲਿਓ, ਜੋਲੀ ਪਿੰਡ ਕਹਿੰਦੇ ਜੋ ਬੁੜੀ ਮੈਂਟਲ ਸੀ, ਪਰ ਉਹ ਇਹ ਮੈਂਟਲਾਂ ਨੂੰ ਗੁਰਦੁਆਰਾ ਹੀ ਕਿਉਂ ਲੱਭਦਾ ਆ? ਤੇ ਇੱਕ ਮਾੜਾ ਜਿਹਾ ਜੀ, ਮੇਰੇ ਦਿਮਾਗ 'ਚ ਗੱਲ ਆਈ ਆ ਜੀ, ਜੇ ਵਾਰਡ ਲੈਵਲ ਤੇ ਬੇਅਦਬੀ ਰੋਕਣ ਦੀ ਕੋਈ ਪਟੀਸ਼ਨ ਬਣਾਈ ਜਾਵੇ ਜਾਂ ਕੋਈ ਹੋਰ, ਤੇ ਮੈਂ ਸਾਰੇ ਸਰੋਤਿਆਂ ਦੀ ਸਲਾਹ ਲੈਣਾ ਚਾਹੁੰਦਾ ਹਾਂ ਵੀ ਇਹ ਕੁਛ ਹੋ ਸਕਦਾ ਇੱਦਾਂ ਦਾ, ਜੇ ਬਣਾਈਏ ਤਾਂ ਸਾਥ ਦੇ ਸਕਦੇ ਆ। ਪਲੀਜ਼ ਇੱਥੇ ਮਰ ਜਾ ਪਾਇਓ ਚਾਣੂ। ਧੰਨਵਾਦ। ਹਾਂਜੀ, ਦੇਖੋ ਭਾਜੀ, ਔਖਾ ਹੈ ਮੇਰੇ ਖਿਆਲ ਦੇ ਨਾਲ। ਕਿਉਂ? ਕਿਉਂਕਿ ਗੁਰੂ ਘਰ ਦੇ ਦਰਵਾਜ਼ੇ ਆਪਾਂ ਬੰਦ ਤੇ ਕਰ ਨਹੀਂ ਸਕਦੇ। ਹੁਣ ਕਿਹੜਾ ਕੋਈ ਸ਼ੈਤਾਨ ਬਿਰਤੀ ਵਾਲਾ ਬੰਦਾ ਵੜ ਰਿਹਾ ਜਾਂ ਕੋਈ ਮੈਂਟਲ, ਜਿਵੇਂ ਤੁਸੀਂ ਕਿਹਾ ਕਿ ਤਥਾ ਕਥਿਤ ਤੌਰ ਤੇ ਮੈਂਟਲ, ਇਹ ਮੈਂਟਲ ਤਾਂ ਪਹਿਲਾਂ ਵੀ ਸੀਗੇ ਲੋਕ ਬਹੁਤ ਜ਼ਿਆਦਾ। ਮੈਂਟਲ ਤਾਂ ਪਹਿਲਾਂ ਵੀ ਬਹੁਤ ਅਪਸੈਟ ਪਿੰਡਾਂ 'ਚ ਹੀ ਹੁੰਦੇ ਸੀ। ਅਸੀਂ ਤਾਂ ਜਿੰਨੇ ਪਲੇ ਪਿੰਡਾਂ 'ਚ ਵੀ ਇਸ ਤਰ੍ਹਾਂ ਹੋ ਜਾਂਦੇ ਸੀਗੇ ਮੈਂਟਲੀ ਅਪਸੈਟ, ਪਰ ਕਦੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਦੇਖਣ ਨੂੰ ਨਹੀਂ ਮਿਲੀਆਂ। ਪਰ ਜਿਹੜਾ ਦੂਜਾ ਤੁਸੀਂ ਕਹਿ ਰਹੇ ਹੋ ਕਿ ਹਾਂ CCTV ਕੈਮਰੇ ਵੀ ਜਿਹੜੇ ਆ ਲਾਏ ਗਏ ਨੇ, ਜਿਹੜੇ ਨਹੀਂ ਕਿਤੇ ਲੱਗੇ ਉਹ ਵੀ ਲਾ ਦੇਣਗੇ, ਪਰੰਤੂ ਆਪਾਂ ਕਿਵੇਂ ਕਿਸੇ ਬੰਦੇ ਦਾ ਕੋਈ ਅੰਦਰੂਨੀ ਜੋ ਵਿਚਾਰ ਪ੍ਰਵਾਹ ਉਹ ਚੈੱਕ ਕਰ ਸਕਦੇ ਹਾਂ, ਜਾਂ ਆਪਾਂ ਕਿਵੇਂ ਕਿਸੇ ਨੂੰ ਰੋਕ ਸਕਦੇ? ਇਹ ਬੜਾ ਵੱਡਾ ਚੈਲੰਜ ਹੈ, ਕਿਉਂਕਿ ਗੁਰੂ ਘਰ ਦੇ ਦਰਵਾਜ਼ੇ ਤੁਸੀਂ ਕਿਸੇ ਵਿਅਕਤੀ ਵਿਸ਼ੇਸ਼ ਲਈ, ਵਰਗ ਵਿਸ਼ੇਸ਼ ਲਈ ਬੰਦ ਨਹੀਂ ਕਰ ਸਕਦੇ। ਸੋ ਇਹ ਕਾਫੀ ਸੋਚਣ ਵਿਚਾਰਨ ਦਾ ਵਿਸ਼ਾ। ਤੁਸੀਂ ਵਧੀਆ ਇਸ ਮਾਮਲੇ ਤੇ ਪਹਿਲ ਕੀਤੀ ਆ ਤੇ ਦੂਸਰਿਆਂ ਨੂੰ ਵੀ ਜ਼ਰੂਰ ਸੁਝਾਅ ਦੇਣੇ ਚਾਹੀਦੇ। ਕਿਸੇ ਦਿਨ ਮੇਰੀ ਤੇ ਆਪ ਤੁਹਾਨੂੰ ਇੱਕ ਸੁਜੈਸ਼ਨ ਹੀ ਹੈ ਛੋਟੀ ਜੀ, ਕਿ ਤੁਸੀਂ ਟਾਕ ਸ਼ੋਅ ਰੱਖ ਲਓ ਇਹਦੇ ਤੇ, ਇੱਥੇ ਪੰਜਾਬੀ ਰੇਡੀਓ USA ਮੰਚ ਤੇ। ਮੇਰੇ ਖਿਆਲ ਦੇ ਨਾਲ ਫਿਰ ਖੁੱਲ੍ਹ ਕੇ ਵਿਚਾਰ ਜਿਹੜੇ ਆ ਨਾ ਉਹਨਾਂ ਦਾ ਆਦਾਨ ਪ੍ਰਦਾਨ ਹੋ ਜਾਏਗਾ। ਜੀ ਧੰਨਵਾਦ ਜੀ। ਅਗਲੇ ਕਾਲਰ ਨੇ ਕਰਮਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮਿੰਟੂ ਜੀ, ਮੈਂ ਇਹ ਕਹਿਣਾ ਚਾਹੁੰਦਾ ਕਿ ਆਪਣੇ ਛੋਟੇ ਬੋਰ ਨੂੰ ਨਾਲ ਤੇ ਮਾਝੇ 'ਚ ਕਿੰਨਾ ਕੁ ਫਾਇਦਾ ਹੋ ਸਕਦਾ ਆਮ ਆਦਮੀ ਪਾਰਟੀ ਨੂੰ? ਕੀ ਮਨਾਉਣਗੇ ਉਹਨੂੰ? ਸ਼ੁਕਰੀਆ ਜੀ। ਹਾਂਜੀ, ਜੇ ਮਨਾ ਲੈਣ ਤੇ ਦੇਖੋ ਕੁਛ ਨਾ ਕੁਛ ਹੁਣ ਤਾਂ ਚਿਹਰਿਆਂ ਦਾ ਫਾਇਦਾ ਹੈ। ਜਿੰਨੇ ਚਿਹਰੇ ਉਹ ਵੋਟਾਂ ਨੂੰ ਕਿੰਨਾ ਕੁ ਫਾਇਦਾ ਦਿੰਦੇ ਆ, ਗੱਲ ਵੱਖਰੀ ਹੁੰਦੀ ਆ। ਪਰ ਤੁਸੀਂ ਇੱਕ ਚੀਜ਼ ਦੇਖੋ ਨਾ, ਪਰ ਮੈਂ ਜਿੰਨਾ ਕੁ ਰਾਜਨੀਤੀ ਨੂੰ ਸਮਝਿਆ, ਪੰਜਾਬ ਦੀ ਰਾਜਨੀਤੀ ਨੂੰ ਵਿਸ਼ੇਸ਼ ਤੌਰ ਤੇ, ਸਾਡੇ ਇੱਕ ਬਹੁਤ ਵੱਡੀ ਗਿਣਤੀ ਉਸ ਵੋਟਰ ਦੀ ਹੈ ਜਿਹੜਾ ਵਾਹ ਦੇਖ ਕੇ ਵੋਟ ਪਾਉਂਦਾ ਹੈ।
ਮਤਲਬ ਕਿ ਉਹ ਆਪਣੇ ਵਾਂਗੂ ਨਹੀਂ ਸੋਚਦਾ, ਇਹਨਾਂ ਚੀਜ਼ਾਂ ਨੂੰ ਨਹੀਂ ਸੋਚਦਾ। ਉਹ ਦੇਖਦਾ ਕਿ ਦੋ ਬੰਦੇ ਫਾਈਟ ਦੇ ਵਿੱਚ ਆ, ਮਤਲਬ ਕਿ ਜਿੱਦਾਂ ਲਾ ਲਓ ਕਿ ਸੁਖਬੀਰ ਤੇ ਰਵਨੀਤ ਬਿੱਟੂ ਖਲੋਤੇ ਆ, ਉਹ ਸੋਚ ਰਿਹਾ ਕਿ ਦੋਨਾਂ ਚੋਂ ਮੈਂ ਇੱਕ ਚੁਣਨਾ ਵਾ, ਤੇ ਉਹ ਵਾਈ ਸਵਾਈ ਲੈਂਦਾ ਹੈ ਕਿ ਯਾਰ ਕਿਹੜਾ ਜਿੱਤਣ ਦਾ ਜ਼ਿਆਦਾ ਅਸਾਰ ਰੱਖਦਾ। ਤਾਂ ਫਿਰ ਉਹ ਦੇਖਦਾ ਹੈ ਕਿ ਯਾਰ ਹਾਂ ਮੈਨੂੰ ਜਿੱਤਣ ਵਾਲੇ ਪਾਸੇ ਜਿਹਦੇ ਚਾਂਸ ਜ਼ਿਆਦਾ ਹੈ, ਉਧਰਲੇ ਪਾਸੇ ਜਾਣ 'ਚ ਹੀ ਫਾਇਦਾ ਹੈ, ਕਿਉਂਕਿ ਹਾਰੇ ਨੇ ਮੇਰੇ ਨਾਲ ਨਹੀਂ ਖੜਨਾ ਜਿੱਥੇ ਤੋਂ ਮੈਂ ਕੰਮ ਕਰਵਾ ਸਕਦਾ। ਸੋ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਨਾ, ਜਿੱਦਾਂ ਤੁਸੀਂ ਕਿਹਾ ਸੁੱਚਾ ਸਿੰਘ ਛੋਟੇਪੁਰ ਆ, ਕਿਉਂਕਿ ਪੁਰਾਣੇ ਲੀਡਰ ਆ। ਫਿਰ ਤੁਸੀਂ ਦੇਖੋਗੇ ਡਾਕਟਰ ਧਰਮਵੀਰ ਗਾਂਧੀ ਹੋ ਗਿਆ, ਉਹ ਇੰਟਲੈਕਚੁਅਲ ਜਿਹੜੇ ਲੋਕ ਆ ਉਹਨਾਂ ਨੂੰ ਬਹੁਤ ਪ੍ਰਭਾਵਿਤ ਕਰਦੇ ਆ। ਇਸ ਤਰ੍ਹਾਂ ਦੇ ਜਿਹੜੇ ਫੇਸ ਹੈ, ਮੰਨ ਲਓ ਜੇ ਇੱਕ ਪਲੇਟਫਾਰਮ ਤੇ ਆ ਜਾਂਦੇ ਆ ਕਿਸੇ ਤੇ ਵੀ, ਤਾਂ ਡੈਫੀਨੇਟਲੀ ਫਰਕ ਪਵੇਗਾ। ਜਿਵੇਂ ਮੈਂ ਤੁਹਾਨੂੰ ਕਿਹਾ ਕਿ ਜਿਹੜੀ ਸਵਿੰਗ ਹੋਣ ਵਾਲੀ ਵੋਟ ਹੁੰਦੀ ਹੈ, ਉਹਦੇ ਤੇ ਤਾਂ ਘੱਟੋ ਘੱਟ ਇੰਪੈਕਟ ਜ਼ਰੂਰ ਪੈਂਦਾ ਇਹਨਾਂ ਚੀਜ਼ਾਂ ਦਾ। ਜੀ ਧੰਨਵਾਦ ਜੀ। ਸੋ ਬਿਲਕੁਲ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਬਣਦਾ ਕੀ ਆ, ਕੀ ਲੋਕ ਸੋਚਦੇ ਆ, ਕਿਹਨੂੰ ਨਕਾਰਦੇ ਆ, ਕਿਹਨੂੰ ਅਪਣਾਉਂਦੇ ਆ। ਸੋ ਸਿਆਸੀ ਭੁਚਾਲ, ਸਿਆਸੀ ਹਲਚਲਾਂ ਜਿਹੜੀਆਂ ਆਪਾਂ ਨੂੰ ਆਉਣ ਵਾਲੇ ਇਹਨਾਂ ਮਹੀਨਿਆਂ ਦੇ ਵਿੱਚ ਇੱਦਾਂ ਇਹਦੇ ਨਾਲ ਇਹੀ ਹੈ ਨਾ, ਖਬਰਾਂ ਲੱਗਦੀਆਂ ਨੇ ਸਾਡਾ ਤਾਂ। ਮੈਂ ਜਿਵੇਂ ਸਿੱਧੂ ਵਾਲੀ ਗੱਲ ਕਹੀ ਆ, ਸਿੱਧੂ ਦਾ ਗਰਾਊਂਡ ਤੇ ਕਿੰਨਾ ਕੁ ਵੋਟ ਬੈਂਕ ਆ? ਬਿਲਕੁਲ ਬਹੁਤ ਥੋੜਾ ਹੈ। ਪਟਿਆਲੇ, ਅੰਮ੍ਰਿਤਸਰ ਹੈ, ਮਾਲਵੇ ਦੇ ਵਿੱਚ ਤੁਸੀਂ ਦੱਸੋ, ਤੁਸੀਂ ਸੋਚ ਸਕਦੇ ਹੋ ਜੇ ਸਿੱਧੂ ਨੂੰ ਵੋਟ ਪੈਣੀ ਹੁੰਦੀ ਤਾਂ ਰਾਜਾ ਵੜਿੰਗ ਨਹੀਂ ਸੀ ਹਾਰਦਾ। ਰਾਜੇ ਵੜਿੰਗ ਲਈ ਪ੍ਰਚਾਰ ਕੀਤਾ ਸੀ ਨਾ ਬਠਿੰਡੇ ਦੇ ਵਿੱਚ। ਤਾਂ ਕਹਿਣ ਦਾ ਮਤਲਬ ਇਹ ਆ, ਪਰ ਜੇ ਸਿੱਧੂ ਆਉਂਦਾ ਇਸ ਮੌਕੇ ਤੇ ਆਉਂਦਾ, ਉਹਦੇ ਨਾਲ ਕੀ ਹੋਏਗਾ ਕਿ ਆਮ ਆਦਮੀ ਪਾਰਟੀ ਦੀ ਇੱਕ ਹਾਈਪ ਜਿਹੜੀ ਹੈ ਨਾ, ਉਹ ਬੜੇ ਉੱਚੇ ਮਕਾਮ ਤੇ ਪਹੁੰਚ ਜਾਏਗੀ। ਤਾਂ ਜਦੋਂ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਵਾਈ ਬਣਦੀ ਹੈ ਜਦੋਂ, ਤਾਂ ਉਹ ਫਿਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬੰਦੇ ਦੇ ਹੱਕ ਦੇ ਵਿੱਚ ਬਹੁਤ ਸਾਰੀ ਜਿਹੜੀ ਸੋਚ ਫਸੀ ਹੁੰਦੀ ਆ ਕਿ ਕਿੱਧਰ ਨੂੰ ਜਾਈਏ, ਕਿਹਨੂੰ ਅਜਮਾਈਏ। ਫਿਰ ਉਹ ਕਹਿੰਦਾ ਕਿ ਯਾਰ ਹਾਂ, ਜਿਵੇਂ ਅੱਗੇ ਵੇਵ ਬਣੀ ਸੀ ਇਹਨਾਂ ਦੀ, ਉਦੋਂ ਤਾਂ ਹੀ ਤਾਂ ਪੱਤਰਕਾਰ ਅੰਦਾਜ਼ਾ ਲਾਉਂਦੇ ਸੀਗੇ ਕਿ 100 ਸੀਟ ਲੈ ਜਾਣਗੇ ਜੀ, 100। ਹਾਲਾਂਕਿ ਚਲੋ ਆਪਾਂ ਤਾਂ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕੀਤਾ ਹਮੇਸ਼ਾ, ਤਾਂ ਕਈ ਪੱਤਰਕਾਰ ਕਹਿੰਦੇ ਸਨ 100 ਸੀਟ ਵੀ, ਉਹ ਥੱਲਿਓਂ ਦੇਖਦੇ ਸੀ ਕਿ ਬਹੁਤ ਜ਼ਿਆਦਾ ਹਵਾ ਬਣੀ। ਪਰ ਹੋਇਆ ਕੀ ਕਿ ਐਨ ਮੌਕੇ ਤੇ ਇਹਨਾਂ ਤੋਂ ਕੁਝ ਗਲਤੀਆਂ ਹੋਈਆਂ, ਉਹਦੇ ਨਾਲ ਕੀ ਹੋਇਆ ਕਿ ਉਲਟਾ ਅਸਰ ਹੋ ਗਿਆ ਜੀ। ਕੁਝ ਗਲਤੀਆਂ ਹੋਈਆਂ, ਕੁਝ ਸਿਆਸਤ ਦੇ ਵਿੱਚ ਮਜ਼ਿਆਂ ਹੋਇਆ ਨੇ, ਇਹਨਾਂ ਨੂੰ ਫਸਾ ਲਿਆ, ਇੱਧਰ ਉੱਧਰ ਕਰ ਲਿਆ। ਸੋ ਇਹ ਚੀਜ਼ਾਂ ਹੁੰਦੀਆਂ ਹੀ ਆ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਰਣਦੀਪ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮਿੰਟੋ ਭਾਜੀ ਤੁਹਾਨੂੰ ਸਲਾਮ ਆ। ਤੁਸੀਂ ਬਿਮਾਰ ਆ ਫਿਰ ਵੀ ਇੱਥੇ ਬੈਠੇ ਆ, ਸਲਾਮ ਆ ਤੁਹਾਨੂੰ। ਅਰਦਾਸ ਕਰਦੇ ਤੁਸੀਂ ਖੁਸ਼ ਰਹੋ, ਹਮੇਸ਼ਾ ਤੰਦਰੁਸਤ ਰਹੋ। ਹਾਂਜੀ, ਮੈਂ ਹੁਣ ਵੀ ਨਾਲੇ ਤੁਰਿਆ ਫਿਰਦਾ ਤੇ ਨਾਲੇ ਤੁਹਾਡੇ ਨਾਲ ਗੱਲ ਕਰਦਿਆ ਕਰੋ ਕਿ ਮੇਰੇ ਬੈਕ ਪੇਨ ਬਹੁਤ ਆ, ਬੈਠਾ ਨਹੀਂ ਜਾਂਦਾ। ਹਾਂਜੀ, ਚਲੋ ਮਹਾਰਾਜ ਤੁਹਾਨੂੰ ਛੇਤੀ ਤੰਦਰੁਸਤ ਕਰੇ। ਤੇ ਮੇਰਾ ਸਵਾਲ ਸੀ ਭਾਈ, ਜਿੱਦਾਂ ਆਪਣਾ ਕੱਲ ਲੱਖਾ ਸਿਧਾਣਾ ਤੇ ਸਾਰਥਾ ਇਕੱਠੇ ਦਾ ਲਾਈਵ ਹੋਏ ਸੀਗੇ, ਉਹਨਾਂ ਨੇ ਵਿੱਚ ਲੱਖੇ ਸਿਧਾਣੇ ਨੇ ਬਾਦਲਾਂ ਦੀ ਗੱਲ ਕੀਤੀ। ਉਹ ਥੋੜੀ ਹੁਣ ਲੱਖੇ ਦਾ ਤੇ ਬਾਦਲਾਂ ਦਾ ਥੋੜਾ ਜਿੱਦਾਂ ਹੈ ਨਾ, ਸਾਰਿਆਂ ਨੂੰ ਪਤਾ ਹੀ ਆ, ਪਰ ਉਹ ਸਾਰਥੇ ਦੇ ਜਦ ਉਹਨੇ ਲੱਖੇ ਨੇ ਗੱਲ ਕੀਤੀ, ਸਾਰਥੇ ਦੇ ਉਹਦੇ ਮੂੰਹ ਦੇ ਮਤਲਬ ਦੇਖਣ ਨੂੰ ਪਤਾ ਲੱਗਿਆ ਇੱਕਦਮ ਘਬਰਾ ਗਿਆ ਉਹ। ਚਲ ਬਾਅਦ ਚ ਉਹਨੇ ਸਫਾਈ ਵੀ ਦਿੱਤੀ ਆ, ਪਰ ਉਹਦਾ ਘਬਰਾਹਟ ਇੱਕ ਸੀ ਉਹਦੇ ਚਿਹਰੇ ਤੇ ਜੀ। ਇਹਦੇ ਵਾਸਤੇ ਹੁਣ ਕੀ ਇਹਨੂੰ ਕੀ ਸਮਝ, ਉਹ ਕਿਹੜੇ ਪਾਸੇ ਜਾ ਰਿਹਾ? ਇੱਕ ਤਾਂ ਕਹਿ ਰਿਹਾ ਪੰਥ ਦਾ, ਇੱਕ ਨਾ ਪਾਰਟੀ ਦਾ ਆ, ਪਰ ਬਾਅਦ ਵਿੱਚ ਜਦ ਲੱਖੇ ਨੇ ਗੱਲ ਕਰਤੀ ਆ, ਬਾਅਦ ਵਿੱਚ ਇਹ ਵੀ ਉਹ ਥੋੜਾ ਪਾਰਟੀ ਵੱਲ ਝੁਕ ਗਿਆ। ਇਹੀ ਆ ਭਾਜੀ, ਧੰਨਵਾਦ ਜੀ। ਕੌਣ ਝੁਕ ਗਿਆ ਜੀ? ਆਈ ਥਿੰਕ ਸਿਰਸੇ ਦੀ ਗੱਲ ਕਰਦੇ ਹੋ ਵੀ ਉਹ ਫਿਰ ਇਵੈਂਚੁਅਲੀ ਪੰਥ ਦੀ ਥਾਂ ਦੇ ਉੱਤੇ ਪਾਰਟੀ ਵੱਲ ਨੂੰ। ਮੇਰੀ ਤਾਂ ਜਿਹੜਾ ਹੈ ਦੇਖੋ ਇਹ ਗੱਲ ਆ ਕਿ ਸਿਰਸੇ ਦੇ ਕੰਮਾਂ ਦੀ ਬਹੁਤ ਆਲੋਚਨਾ ਕਰਦੇ ਹਾਂ ਆਪਾਂ। ਇਸ ਮਾਮਲੇ 'ਚ ਚਲੋ ਠੀਕ ਆ, ਭੱਜ ਦੌੜ ਕਰਨ ਵਾਲਾ ਵੀ ਆਦਮੀ ਆ। ਫਿਰ ਉਹਨੂੰ ਫੋਟੋ ਸੈਸ਼ਨ ਦਾ ਹੈ ਕਿ ਮੈਂ ਕ੍ਰੈਡਿਟ ਲੈ ਜਾਵਾਂ, ਉਹਦੇ ਆਪਦੇ ਤੁਹਾਨੂੰ ਪਤਾ ਹੀ ਆ ਉੱਥੇ ਕਿਸ ਤਰ੍ਹਾਂ ਦੇ ਦੋਸ਼ ਇੱਕ ਦੂਜੇ ਤੇ ਚੱਲਦੇ ਆ, ਜੀ ਕੇ ਵਰਸਸ ਸਿਰਸਾ। ਤਾਂ ਉਹ ਇਲੈਕਸ਼ਨ ਆ, ਇਲੈਕਸ਼ਨ ਕਰਕੇ ਇਹਨਾਂ ਚੀਜ਼ਾਂ ਨੂੰ ਥੋੜਾ ਵਧਾ ਚੜਾ ਕੇ ਕਰਦੇ, ਪਰ ਕੰਮ ਤੇ ਚਲੋ ਉਹਨਾਂ ਨੇ ਕੀਤਾ ਹੀ ਆ, ਉਹ ਥੋੜਾ ਸਹੀ ਬਹੁਤਾ ਸਹੀ। ਬਾਕੀ ਇਹ ਹੁੰਦੀ ਆ ਕਿ ਦੇਖੋ ਗੱਲ ਇਹ ਆ ਕਿ ਲੱਖਾ ਸਿਧਾਣਾ ਥੋੜਾ ਜਿਹਾ ਨਾ ਬੰਦਾ ਉਹ ਹੈਗਾ ਬੋਲਣ ਚੱਲਣ ਦੇ ਮਾਮਲੇ 'ਚ ਵਿਵਾਕ ਜਿਹਨੂੰ ਆਪਾਂ ਕਹਿ ਲੈਂਦੇ ਹਾਂ। ਸੋ ਸਿਰਸਾ ਡਰਿਆ ਇਸੇ ਗੱਲ ਤੋਂ ਹੋਏਗਾ, ਵੈਸੇ ਮੈਂ ਵੀਡੀਓ ਨਹੀਂ ਵੇਖਿਆ, ਡਰਿਆ ਇਸ ਗੱਲ ਤੋਂ ਹੋਏਗਾ ਕਿ ਕਿਤੇ ਇਹ ਤੋਂ ਵੀ ਗਾਹ ਨਾ ਚਲਾ ਜਾਵੇ, ਇਹ ਤੋਂ ਵੀ ਗਾਹ ਨਾ ਚਲਾ ਜਾਵੇ ਤੇ ਮੈਨੂੰ ਮੁੜ ਕੇ ਦੂਜੇ ਖਿੱਚ ਲੈਣ ਪੁਤਲੇ ਕਿ ਭਾਈ ਤੈਨੂੰ ਕੀ ਲੋੜ ਪਈ ਸੀ। ਤੁਹਾਨੂੰ ਯਾਦ ਹੋਣਾ ਦੀਪ ਸਿੱਧੂ ਦੇ ਮਾਮਲੇ 'ਚ ਮਜੀਠੀਆ ਨੇ ਕਿਹਾ ਸੀ ਅਸੀਂ ਮਦਦ ਨਹੀਂ ਕਰਨੀ, ਉਸ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਚੁੱਪ ਹੋ ਗਏ। ਪਰ ਫਿਰ ਬਾਅਦ ਦੇ ਵਿੱਚ ਦੀਪ ਸਿੱਧੂ ਨਾਲ ਚਲੋ ਇਹਨਾਂ ਨੇ ਰਾਬਤਾ ਕੀਤਾ, ਫਿਰ ਗੱਲਬਾਤ ਚੱਲੀ,
ਫਿਰ ਹੋਈਆਂ ਇਹ ਚੀਜ਼ਾਂ, ਮਤਲਬ ਕਿ ਇਹਨਾਂ ਨੇ ਫਿਰ ਬਿਆਨ ਦੇਣੇ ਸ਼ੁਰੂ ਕੀਤੇ। ਪਰ ਜਦੋਂ ਭੂਰੀ ਵੱਟੀ ਸਿਰਸੇ ਦੇ ਖਿਲਾਫ ਮਜੀਠੀਆ ਨੇ, ਸਿਰਸਾ ਸਾਹਿਬ ਚੁੱਪ ਕਰ ਗਏ ਸੀ ਉਦੋਂ, ਇਹ ਕਹਿੰਦੇ ਸੀ ਅਸੀਂ ਸਾਰੀ ਉਹਨੂੰ ਸਹਾਇਤਾ ਦੇਵਾਂਗੇ, ਪਰ ਮਜੀਠੀਆ ਨੇ ਜਦੋਂ ਭੂਰੀ ਵੱਟੀ ਤੇ ਚੁੱਪ ਕਰ ਗਿਆ। ਤਾਂ ਉਹ ਮੈਨੂੰ ਲੱਗਦਾ ਕਿ ਉਹ ਇੱਕ ਡਰ ਹੋਏਗਾ ਕਿ ਲੱਖਾ ਸਧਾਣਾ ਇਸ ਤੋਂ ਅੱਗੇ ਨਾ, ਹਾਲਾਂਕਿ ਦੀਪ ਸਿੱਧੂ ਬੋਲਣ ਲੱਗਿਆ, ਤੁਹਾਨੂੰ ਪਤਾ ਉਹਦਾ ਲਹਿਜ਼ਾ, ਉਹਦੀ ਲਿਆਕਤ ਵੱਖਰੀ ਹੈ। ਉਹ ਕਿਸੇ ਨੂੰ ਕਹਿ ਲਓ ਕਿ ਜੇ ਨਿਸ਼ਾਨੇ ਤੇ ਵੀ ਲੈਂਦਾ ਨਾ ਤਾਂ ਬੜਾ ਉਹਦਾ ਬੋਲਣ ਦਾ ਢੰਗ ਕੁਛ ਐਸਾ ਹੈ, ਉਹਦੇ 'ਚ ਲਿਆਕਤ ਥੋੜ੍ਹੀ ਰਹਿੰਦੀ ਆ। ਲੱਖਾ ਸਧਾਣਾ ਜਦੋਂ ਹੁੰਦਾ ਤਾਂ ਫਿਰ ਲੱਖਾ ਸਧਾਣਾ ਦਾ ਵਾਣੋ ਵਾਣੀ ਹੋ ਜਾਂਦਾ ਕਈ ਵਾਰ, ਤੇ ਇਸੇ ਕਰਕੇ ਹੀ ਸ਼ਾਇਦ ਸਿਰਸਾ ਸਾਹਿਬ ਘਬਰਾ ਗਏ ਹੋਣੇ ਆ ਕਿ ਕਿਤੇ ਗਾਹ ਨਾ ਚਲਾ ਜਾਵੇ। ਪਰ ਮੈਨੂੰ ਲੱਗਦਾ ਕਿ ਵੀਡੀਓ ਵੇਖ ਕੇ ਪਤਾ ਲੱਗੇਗਾ ਕਿ ਅਸਲ ਦੇ ਵਿੱਚ ਕੀ ਰਿਹਾ ਉੱਥੇ। ਜੀ ਜੀ, ਅਤੇ ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ। ਅੱਜ ਦੇ ਪ੍ਰੋਗਰਾਮ ਦਾ ਸਮਾਂ ਜਿਹੜਾ ਜੀ ਉਹ ਹੁਣ ਸਮਾਪਤ ਆ, ਅਤੇ ਮਿਲਾਂਗੇ ਅਗਲੀ ਵਾਰ ਜੀ। ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਦੇ ਸਰੋਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।